ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 24 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਲੈਂਡ ਪੂਲਿੰਗ ਤੋਂ। ਲੈਂਡ ਪੂਲਿੰਗ ਨੀਤੀ ਦੀ ਮਨਸ਼ਾ ਕੀ ਹੈ ਸਰਕਾਰ ਦੀ? ਕਿਉਂ ਇਹ ਨੀਤੀ ਲਿਆਉਣ ਦੀ ਲੋੜ ਪਈ ਉਹਨਾਂ ਨੂੰ? ਕਿੰਨੀ ਸ਼ਿੱਦਤ ਦੇ ਨਾਲ ਉਹ ਕੰਮ ਕਰ ਰਹੇ ਨੇ ਇਹਦੇ ਉੱਤੇ ਤੇ ਕਿੰਨੀ ਮਜਬੂਰੀ ਵਾਸੋਂ ਲੋਕਾਂ ਨੂੰ ਇਸ ਗੱਲ ਦੇ ਉੱਤੇ ਮਜਬੂਰ ਕਰ ਰਹੇ ਨੇ, ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਨੀਤੀ ਤੁਹਾਡੇ ਲਈ ਹੈ। ਪਰ ਲੋਕ ਦੇਖੋ ਕਿੰਨੇ ਭੋਲੇ ਭਾਲੇ, ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਵੀ ਇਹ ਨੀਤੀ ਸਾਡੇ ਲਈ ਹੈ। ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਸਵਾਲ ਪੈਦਾ ਇਹ ਹੋ ਗਿਆ ਵੀ ਸਰਕਾਰ ਜੀ ਵਾਰ-ਵਾਰ ਸਫਾਈਆਂ ਕਿਉਂ ਦੇਣੀਆਂ ਪੈ ਰਹੀਆਂ ਤੁਹਾਨੂੰ? ਪ੍ਰਵੀਨ ਜੀ, ਤੁਸੀਂ ਆਪਣਾ ਫਰਜ਼ ਬਖੂਬੀ ਨਿਭਾ ਰਹੇ ਹੋ। ਮੀਡੀਆ ਦਾ ਕੰਮ ਜੀ ਸਿਰਫ ਚਿਮਟੇ ਢੋਲਕੀਆਂ ਲੈ ਕੇ ਪ੍ਰੈਸ ਨੋਟਾਂ ਗੁਣਗਾਨ ਕਰਨਾ ਨਹੀਂ ਹੁੰਦਾ। ਬਿਲਕੁਲ ਸਹੀ ਹੈ, ਬਿਲਕੁਲ। ਪੱਤਰਕਾਰਤਾ ਦਾ ਧਰਮ ਤੁਹਾਡਾ ਕਹਿੰਦਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਤੁਸੀਂ ਸਰਕਾਰ ਦੇ ਬੂਹੇ ਤੱਕ ਪਹੁੰਚਾਉਣੀਆਂ। ਸਹੀ ਗੱਲ, ਬਿਲਕੁਲ ਸਹੀ। ਤੇ ਸਰਕਾਰ ਦੀਆਂ ਯੋਜਨਾਵਾਂ ਲੋਕ ਹਿੱਤ ਚ ਨੇ, ਲੋਕ ਵਿਰੋਧੀ ਨੇ, ਉਸ ਦਾ ਸੱਚ-ਕੱਚ ਸਾਹਮਣੇ ਲਿਆਉਣਾ। ਸਹੀ ਗੱਲ। ਜੇ ਸਰਕਾਰ ਇਹ ਸੋਚਦੀ ਹੈ ਕਿ ਹਾਂ ਸਾਰੇ ਭੌਂਪੂ ਅਸੀਂ ਆਪਣੇ ਹਿਸਾਬ ਨਾਲ ਵਜਾ ਲਾਂਗੇ ਤਾਂ ਏਦਾਂ ਨਹੀਂ ਹੋਣਾ। ਇਹਨਾਂ ਨੇ ਕਾਫੀ ਹੱਦ ਤੱਕ ਉਹ ਮੀਡੀਆ ਜਿਹੜਾ ਪੰਜਾਬ ਦੀ ਆਵਾਜ਼ ਬਣ ਕੇ ਦਿੱਲੀ ਦੀਆਂ ਬਰੂਹਾਂ ਤੇ ਗੂੰਜਿਆ ਸੀ, ਹਾਂਜੀ, ਉਸ ਨੂੰ ਰੱਸਾ ਪਾ ਲਿਆ, ਉਸ ਨੂੰ ਕਿੱਲੇ ਬੰਨ ਮੈਨੇਜ ਕਰ ਲਿਆ। ਸਹੀ ਗੱਲ। ਹੁਣ ਉਹ ਇਹਨਾਂ ਦੇ ਕੰਟਰੋਲ ਚ ਹੈ। ਮਤਲਬ ਜਿਹੜਾ ਪ੍ਰੈਸ ਕਾਨਫਰੰਸ ਸਰਕਾਰੀ ਹੁੰਦੀ ਆ, ਉਹਦੇ ਗੇਟ ਤੇ ਪੱਤਰਕਾਰ ਨੂੰ ਸੁੰਘ ਕੇ ਅੰਦਰ ਜਾਣ ਦਿੱਤਾ ਜਾਂਦਾ ਕਿ ਸਰਕਾਰੀ ਮੁਸਕ ਆਉਂਦੀ ਹੈ ਕਿ ਨਹੀਂ ਆਉਂਦੀ। ਸਹੀ ਗੱਲ ਹੈ, ਬਿਲਕੁਲ ਸਹੀ। ਜੇ ਸਰਕਾਰੀ ਮੁਸਕ ਆਉਂਦੀ ਆ ਉਹੀ ਸਰਕਾਰ ਦੀ ਪ੍ਰੈਸ ਕਾਨਫਰੰਸ ਚ ਬੈਠ ਜਾਂਦਾ। ਜਿਹੜਾ ਲੋਕਾਂ ਦੀ ਮੁਸਕ ਆਉਂਦੀ ਆ, ਲੋਕ ਪਸੀਨੇ ਦੀ ਮੁਸਕ ਆਉਂਦੀ ਆ, ਉਹਨੂੰ ਨੇੜੇ ਨਿਕਲਣ ਦਿੰਦੇ। ਇਹਦੇ ਵਿੱਚੋਂ ਫਿਰ ਸਵਾਲ ਵੀ ਫਿਰ ਉਹੀ ਹੁੰਦੇ ਨੇ ਜਿਹੜੇ ਸਰਕਾਰ ਨੂੰ ਸੂਟ ਕਰਦੇ ਹੋਣ, ਕਿਉਂਕਿ ਬਾਅਦ ਚੋਂ ਪਲੇਟ ਚੱਕ ਕੇ ਉਹ ਚ ਪਨੀਰ ਟੁਕੜਾ ਜਾਂ ਕੋਈ ਰੋਟੀ ਪਾਣੀ ਵੀ ਰੱਖਣਾ ਹੁੰਦਾ। ਤਾਂ ਇਹ ਸਥਿਤੀ ਸਾਡੀ ਹੋ ਗਈ ਹੈ ਕਿ ਅਸੀਂ ਦਿੱਲੀ ਬੜੇ ਢੋਲ ਵਜਾਏ, ਉੱਚੀ ਉੱਚੀ ਗਲਾ ਵੀ ਫਾੜਿਆ। ਸਾਡੇ ਕਈ ਸਾਥੀਆਂ ਨੇ ਤਾਂ ਗੋਦੀ ਮੀਡੀਆ ਕਹਿ ਕੇ। ਸਹੀ ਗੱਲ। ਅੱਜ ਉਹੀ ਸਾਥੀ KG ਮੀਡੀਆ ਹੈ ਨਾ, ਮਾਨ ਮੀਡੀਆ, ਅਰੋੜਾ ਮੀਡੀਆ ਸਭ ਬਣੇ ਨੇ। ਫਿਰ ਅਫਸੋਸ ਹੁੰਦਾ। ਹੁਣ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ, ਜੇ ਪੰਜਾਬ ਸਰਕਾਰ ਸੱਚਮੁੱਚ ਕਿਸਾਨ ਹਿੱਤ ਚ, ਲੋਕ ਹਿੱਤ ਚ, ਸੂਬਾਈ ਹਿੱਤ ਚ ਲੈ ਕੇ ਆਈ ਆ, ਫਿਰ ਤੁਹਾਨੂੰ ਬਾਰ-ਬਾਰ ਉਹਦੀਆਂ ਸਫਾਈਆਂ ਦੇਣ ਲਈ ਮੀਡੀਆ ਚ ਆਉਣਾ ਕਿਉਂ ਪਵੇ, ਪ੍ਰੈਸ ਕਾਨਫਰੰਸ ਕਿਉਂ ਕਰਨੀ ਪਵੇ, ਟਵੀਟ ਕਿਉਂ ਕਰਨੇ ਪੈਣ, ਕੈਬਨਿਟ ਦੀਆਂ ਬੈਠਕਾਂ ਕਿਉਂ ਸੁਧਾਈ ਕਿਉਂ ਕਰਨੀ ਪਵੇ, ਜਦੋਂ ਹੈ ਹੀ ਇੰਨੀ ਬਾਕਮਾਲ ਆ। ਬਈ ਤੁਸੀਂ ਤਾਂ ਆਪਣੇ ਘਰੇ ਸੁੱਤੇ ਪਏ ਹੋ ਲੰਬੀ ਤਾਣ ਕੇ ਤੇ ਲੋਕ ਤੁਹਾਡਾ ਬੂਹਾ ਭੰਨਣਗੇ ਜੀ, ਤੁਹਾਡਾ ਸਨਮਾਨ ਕਰਨਾ, ਮੰਤਰੀ ਸਾਹਿਬ ਬਾਹਰ ਆਓ, ਅਸੀਂ ਤਾਂ ਹਾਰ ਲੈ ਕੇ ਆਏ ਜੀ, ਅਸੀਂ ਲੱਡੂਆਂ ਦੇ ਡੱਬੇ ਲੈ ਕੇ ਆਏ ਜੀ, ਤੁਸੀਂ ਤਾਂ ਪੰਜਾਬ ਤਾਰਤਾ, ਉਹਦਾ ਸਨਮਾਨ ਹੋਵੇ ਜੀ, ਤੇ ਤੁਹਾਨੂੰ ਰੁਕਣਾ ਪੈ ਰਿਹਾ ਤੇ ਪ੍ਰੈਸ ਕਾਨਫਰੰਸ ਕਰਕੇ ਤੁਸੀਂ ਖੁੱਡਿਆਂ ਚ ਵੜ ਜਾਂਦੇ ਹੋ। ਪੰਜਾਬ ਚ ਨਹੀਂ। ਮਨੀਸ਼ ਸਿਸੋਦੀਆ ਕਹਿੰਦਾ ਮੈਂ ਆਪਣੇ ਸਾਰੇ MLA ਨੂੰ ਟ੍ਰੇਨਿੰਗ ਦਿੱਤੀ ਕਿ ਜਾ ਕੇ ਲੈਂਡ ਪੂਲਿੰਗ ਦੀ ਤਾਰੀਫ ਕਰੋ। ਕਹਿੰਦੇ ਅਸੀਂ ਨਹੀਂ ਜਾਣਾ ਜੀ, ਕੱਪੜੇ ਥੋੜਾ ਫੜਾਉਣੇ ਆ। ਦੇਖੋ ਨਹੀਂ ਉਹ ਜੇ ਇੰਨੀ ਵਧੀਆ ਪਾਲਿਸੀ ਹੈ। ਤੇ ਇਸ ਲਈ ਮਤਲਬ ਕਿ ਕਿਤੇ ਨਾ ਕਿਤੇ ਸਰਕਾਰ ਦੀ ਸਿੱਧੀ ਮਨਸ਼ਾ ਦਿੱਲੀ ਵਾਲਿਆਂ ਦੇ ਘਰ ਭਰਨੇ ਤੇ ਪੰਜਾਬ ਦਾ ਘਰ ਖਾਲੀ ਕਰਨਾ। ਜੀ ਸਹੀ। ਇਹ ਇਸ ਮੌਕੇ ਪੰਜਾਬ ਦੇ ਕੋਲ ਲੈ ਦੇ ਕੇ ਸਾਹ ਲੈਣ ਲਈ, ਬਚਣ ਲਈ ਜੋ ਇੱਕ ਸਾਧਨ ਬਚਿਆ ਨਾ,
ਕਿਉਂਕਿ ਅਸੀਂ ਖੇਤੀ ਦੇ ਨਾਲ ਦੇ ਸਹਾਇਕ ਧੰਦੇ ਤਾਂ ਮੁਕਾ ਬੈਠੇ ਹਾਂ, ਹੂੰ ਉਹਨਾਂ ਤੋਂ ਅਸੀਂ ਭੋਗ ਪਾ ਬੈਠੇ ਹਾਂ। ਹੂੰ ਲੈ ਦੇ ਕੇ ਖੇਤੀ ਹੈ ਜਿੰਨੀ ਕੁ ਬਚੀ ਆ, ਤੇ ਉਹਦੇ ਨਾਲ ਜਿਹੜਾ ਪੰਜਾਬ ਦਾ ਅਰਥਚਾਰਾ ਘੁੰਮਦਾ ਉਹ ਬਚਿਆ। ਹੂੰ ਤੇ ਹੁਣ ਜੇ ਇਹੀ ਮੁੱਕ ਗਿਆ ਫਿਰ ਜੀ। ਬਚੂਗਾ ਕੀ? ਸਵਾਲ ਤਾਂ ਇਹ ਖੜਾ। ਬਿਲਕੁਲ। ਕੱਲ ਥੋੜਾ ਜੀ ਆਏ, ਪ੍ਰੈਸ ਕਾਨਫਰੰਸ ਕੀਤੀ ਹੂੰ ਕਿ ਸਾਨੂੰ ਉਹੀ ਵਿਰੋਧੀ ਧਿਰਾਂ ਭੰਡੀ ਜਾਂਦੀਆਂ ਨੇ ਜੀ। 2013 ਚ ਜਿਹੜੀ ਪਾਲਿਸੀ ਅਕਾਲੀ ਦਲ ਲੈ ਕੇ ਆਇਆ ਸੀ ਉਹੀ ਤਾਂ ਹੈਗੀ ਹੈ। ਹੂੰ ਉਹਦੇ ਵਿੱਚ ਅਸੀਂ ਕੁਝ ਹੋਰ ਚੰਗੀਆਂ ਮੱਦਾਂ ਸ਼ਾਮਲ ਕੀਤੀਆਂ ਜੀ, ਤਾਂ ਉਹੀ ਚੀਜ਼ ਆ। ਉਸ ਸਮੇਂ ਵੀ ਤਾਂ ਮਾਸਟਰ ਪਲਾਨ ਬਣੇ ਸੀ ਜੀ, ਆ ਮੋਹਾਲੀ ਉਸਾਰਿਆ ਜੀ, ਏਦਾਂ ਲਈਆਂ ਜੀ ਜ਼ਮੀਨਾਂ। ਮੋਹਾਲੀ ਵਾਲੇ ਤਾਂ ਬਹੁਤ ਖੁਸ਼ ਨੇ ਜੀ, ਸਾਡੀ ਵਾਰ ਨੂੰ ਕਿਉਂ ਰੌਲਾ ਪਾਉਂਦੇ ਹੋ ਜੀ? ਇਹ ਵਿਰੋਧੀ ਧਿਰਾਂ ਦੀ ਚਾਲ। ਠੀਕ ਹੈ। ਉਹ ਭਰਾਵਾ ਜੇ ਵਾਲੀਆਂ ਪਾਲਿਸੀਆਂ ਲਾਗੂ ਹੋਣੀਆਂ ਸੀ ਫਿਰ ਤਾਂ ਉਹ ਕਰੇ ਰਹੇ ਸੀ, ਫਿਰ ਤੁਹਾਡੀ ਕੀ ਲੋੜ ਸੀ? ਫਿਰ ਤੁਹਾਨੂੰ ਫੋੜੇ ਤੇ ਲਾਉਣ ਨੂੰ ਲਿਆਂਦਾ। ਸਹੀ ਹੈ। ਇਹ ਪਾਲਿਸੀਆਂ ਤਾਂ ਫਿਰ ਪਹਿਲਾਂ ਵੀ ਹੈਗੀਆਂ ਸੀ, ਉਹ ਬੰਦੇ ਵੀ ਹੈਗੇ ਸੀ, ਫਿਰ ਉਹਨਾਂ ਨੂੰ ਚੁਣ ਲੈਂਦੇ। ਤੁਸੀਂ ਤਾਂ ਬਦਲਾ ਲਈ ਆਏ ਸੀ, ਤੁਸੀਂ ਤਾਂ ਲੋਕ ਆਏ ਸੀ, ਤੁਸੀਂ ਤਾਂ ਸਵਰਾਜ ਲਈ ਆਏ ਸੀ, ਕਿੱਥੇ ਆਓ? ਸਹੀ ਗੱਲ। ਤੇ ਜੇ ਤੁਹਾਨੂੰ ਬਾਰ-ਬਾਰ, ਅੱਜ ਵੀ ਕੈਬਨਿਟ ਦੀ ਬੈਠਕ ਹੈ ਪ੍ਰਵੀਨ ਜੀ, ਬੇਸ਼ੱਕ ਅਜੇ ਤੱਕ ਏਜੰਡਾ ਨਹੀਂ ਜਾਰੀ ਕੀਤਾ। ਕਿਹਾ ਜਾ ਰਿਹਾ ਜੀ ਕਿ ਕੁਝ ਭਰਤੀਆਂ ਨੂੰ ਲੈ ਕੇ ਕੁਝ ਹੋ, ਮੈਨੂੰ ਤਾਂ ਲੱਗਦਾ ਲੈਂਡ ਪੂਲਿੰਗ ਤੇ ਹੀ ਹੋ ਸਕਦਾ। ਕਹਿੰਦੇ ਅਕਾਲੀ ਤਾਂ 25,000 ਰੁਪਇਆ ਦਿੰਦੇ ਸੀ 1 ਏਕੜ ਪਿੱਛੇ ਜੀ, ਅਸੀਂ ਦੇਖੋ ਜੀ ਲੱਖ ਕਰਤਾ। ਉਹ ਪਤੰਦਰੋ, ਇਹ ਤਾਂ ਪੰਜਾਬ 'ਚ ਆਵਾਜ਼ ਉੱਠੀ ਤਾਂ ਤੁਸੀਂ ਇਹ 50,000 ਤੇ ਪਲੱਸ ਫਿਰ ਗਾਹ ਜਾ ਕੇ ਲੱਖ ਦੀਆਂ ਗੱਲਾਂ ਕਰ ਰਹੇ ਹੋ। ਦਓਗੇ ਜਾਂ ਨਹੀਂ ਦਓਗੇ ਇਹਦਾ ਯਕੀਨ ਨਹੀਂ ਤੁਹਾਡੇ ਤੇ। ਸਹੀ ਹੈ, ਬਿਲਕੁਲ। ਤੁਸੀਂ ਗੱਲਾਂ ਕਰ ਰਹੇ ਹੋ, ਤੁਸੀਂ ਵੀ 30,000 ਲਿਆਏ ਸੀ। ਉਹ 2013 ਚ 25,000 ਦੇ ਰਹੇ ਸੀ, ਤੁਸੀਂ 2025 ਚ ਕਹਿ ਰਹੇ ਹੋ ਅਸੀਂ 30,000 ਦੇਵਾਂਗੇ। ਤੇ ਉਹਦਾ ਜਦੋਂ ਮੁੱਦਾ ਬਣਿਆ ਫਿਰ ਕਹਿੰਦੇ ਜੀ 50,000 ਤੇ 3 ਸਾਲ ਜਾਂ ਜਦੋਂ ਤੱਕ ਡਿਵੈਲਪ ਨਹੀਂ ਹੁੰਦਾ ਉਦੋਂ ਤੱਕ ਫਿਰ ਲੱਖ, ਫਿਰ ਉਹਦੇ 10% ਵਾਧਾ। 3 ਸਾਲ ਜਾਂ ਇਹ 3 ਸਾਲ ਜਾਂ ਵਾਲੀ ਮੱਦ ਅਕਾਲੀਆਂ ਦੀ ਤਜਵੀਜ਼ ਵੀ ਸ਼ਾਮਲ ਸੀ, ਤੇ 3 ਸਾਲ ਬਾਅਦ ਕਿਸੇ ਨੂੰ ਰੁਪਈਆ ਮਿਲਿਆ ਨਹੀਂ ਮੁੜ ਕੇ। ਸਹੀ ਗੱਲ। ਤੇ ਫਿਰ ਉਹੀ ਤੁਹਾਡੇ 'ਚ ਵੀ ਸ਼ਾਮਲ ਹੈ, ਫਿਰ ਤੁਹਾਡਾ ਕਿਵੇਂ ਭਰੋਸਾ ਕਰੂ ਕੋਈ? ਤੇ ਇਸ ਲਈ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀ, ਆਪਣੇ MLA ਸਫਾਈਆਂ ਦੇਣ ਨੂੰ ਰੱਖੇ ਨੇ, ਹੋਰ ਇਹਨਾਂ ਤੋਂ ਕੋਈ ਕੰਮ ਨਹੀਂ ਲੈਂਦੇ ਉਹ ਹੈ। ਤੇ ਇਸ ਲਈ ਇਹਨਾਂ ਨੂੰ ਇੰਨੀ ਟ੍ਰੇਨਿੰਗ ਦਿੱਤੀ ਜਾ ਰਹੀ। ਤੁਸੀਂ ਰੋਜ਼ 2 ਬੰਦੇ, ਮਤਲਬ ਹਰ ਮੁੱਦੇ ਤੇ 4 ਜਣੇ ਮੇਜ਼ ਲਾ ਕੇ ਬਹਿ ਜਾਣਗੇ ਰੋਜ਼ ਪ੍ਰੈਸ ਕਾਨਫਰੰਸ ਕਰਨ, ਬਈ ਲੋਕ ਚਰੀ ਚ ਆ ਕੇ ਸਮਝਾ ਲੈਂਦੇ ਫਿਰ ਜੀ। ਇਹ ਕਹਿੰਦੇ ਜੀ ਕਿ ਅਸੀਂ ਕਿਸੇ ਨਾਲ ਧੱਕਾ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆ ਕੇ ਗੱਲ ਕਹੀ ਕਿ ਵੀ ਅਸੀਂ ਜ਼ਬਰਦਸਤੀ ਨਹੀਂ ਕਰ ਰਹੇ, ਜਿਹਨੇ ਨਹੀਂ ਦੇਣੀ ਨਾ ਦੇਵੇ, ਕੋਈ ਨਾ 6 ਮਹੀਨੇ ਨੂੰ ਦੇ ਦੂ, ਸਾਲ ਨੂੰ ਦੇ ਦੂ, 2 ਸਾਲ ਨੂੰ ਦੇ ਦੂ। ਮਤਲਬ ਮੈਂ ਗੱਲ ਕਰ ਸੀ ਕਿ ਤੁਸੀਂ ਸਾਫ਼ ਕਹਿ ਰਹੇ ਹੋ ਕਿ ਅਸੀਂ ਲੈਣੀ ਤਾਂ ਹੈ ਅੱਜ, ਨਹੀਂ ਤਾਂ ਚਾਹੇ 2 ਸਾਲ ਨੂੰ ਦੇ ਦੇਵੇ। ਹਾਂ, ਜਾਂ ਅਸੀਂ ਇਹੋ ਜਿਹੇ ਹਾਲਾਤ ਬਣਾ ਦਾਂਗੇ, ਤੁਸੀਂ ਆਪੇ ਦੇ ਦਿਓ। ਹਾਂ, ਬਿਲਕੁਲ ਉਹ ਬਣ ਜਾਂਦੇ ਨੇ। ਹੁਣ ਉਸ ਕੜੀ ਨੂੰ ਅੱਜ ਅਮਨ ਅਰੋੜਾ ਨੇ ਕੱਲ ਜੋੜਿਆ ਨਾਲ। ਅੱਛਾ। ਅਮਨ ਅਰੋੜਾ ਕਹਿੰਦਾ ਵੀ ਕਿ ਜਿਹਨੇ ਜ਼ਮੀਨ ਨਹੀਂ ਦੇਣੀ ਨਾ ਦੇਵੇ, ਇਸ ਨੂੰ ਖੇਤੀ ਕਰਨ ਤੋਂ ਨਹੀਂ ਰੋਕਦੇ। ਮਤਲਬ ਤੁਸੀਂ ਮੰਨਦੇ ਹੋ ਨਾ ਕਿ ਅਸੀਂ ਉਹਦਾ CLU ਨਹੀਂ ਹੋਣ ਦਿਆਂਗੇ, ਅਸੀਂ ਉਹਦਾ ਜ਼ਮੀਨ ਦਾ ਤਬਾਦਲਾ ਨਹੀਂ ਹੋਣ ਦਿਆਂਗੇ ਕਿਸੇ ਹੋਰ 'ਚ। ਸਹੀ ਗੱਲ, ਬਿਲਕੁਲ। ਕੱਲ ਨੂੰ ਉਹ ਚਾਹਵੇ ਕਿ ਮੈਂ ਆਪਣੀ ਖੇਤ 'ਚ ਆਪਣਾ ਘਰ ਪਾਲਵਾਂ, ਪਾਉਣ ਨਹੀਂ ਦਿੰਦੇ ਸੀ। ਉਹ ਚਾਹਵੇ ਮੈਂ ਮੁਰਗੀ ਖਾਨਾ ਖੋਲ ਲਵਾਂ, ਡੈਰੀ ਖੋਲ ਲਵਾਂ, ਤੇ ਖੋਲਣ ਨਹੀਂ ਦਿੰਦੇ ਸੀ ਉਹਨੂੰ, ਹੈਨਾ। ਤੇ ਪਤਾ ਜਿਹੜੀਆਂ ਕਲੋਨੀਆਂ 'ਚ, ਮਹਾਲੀਆਂ 'ਚ ਕਿਸੇ ਖੇਤ ਬਚੇ ਨੇ, ਉਹ ਵਿਚਾਰੇ ਕਿਸ ਹਾਲ 'ਚ ਨੇ। ਤੁਸੀਂ ਉਹਨਾਂ ਨੂੰ ਨਾ ਉੱਧਰ ਜਿਉਣ ਜੋਗਿਆਂ ਨੇ ਨਾ ਮਰਨ ਜੋਗਿਆਂ, ਤੇ ਮੂਰਖ ਬਣਾ ਰਹੇ ਹੋ ਕਿ ਹਾਂ ਅਸੀਂ ਜੀ ਆਹ ਚੱਕੋ 10 ਕਿੱਲਿਆਂ 'ਚੋਂ 2 ਕਿੱਲੇ ਤੁਹਾਨੂੰ ਵਾਪਸ ਆ ਜਾਣਗੇ ਜੀ, ਤੇ ਉਹ 2 ਕਿੱਲਿਆਂ ਦੇ 2 ਕਰੋੜ ਸਾਨੂੰ ਡਿਵੈਲਪਮੈਂਟ ਦੇ ਦਿਓ। ਮਤਲਬ ਅਗਲੀ ਜ਼ਮੀਨ ਵੀ ਲੈ ਕੇ ਤੁਸੀਂ ਅਗਲੇ ਤੋਂ ਪੈਸੇ ਵੀ ਲੈਣੇ, ਤੇ ਦੇਣਾ ਸਾਲ ਦਾ ਅਸੀਂ ਜੀ 50,000 ਲੱਖ ਹੈ। ਉਹ ਵੀ ਸਭ ਤੋਂ ਵੱਧ ਰੁਪਈਆ ਨਹੀਂ ਮਿਲਣਾ। ਸੋ ਕਿਸਾਨ ਪੰਜਾਬ ਦਾ ਕੱਲਾ 164 ਪਿੰਡਾਂ ਦਾ ਜਾਗਰੂਕ ਨਹੀਂ ਹੋਇਆ। ਬਾਕੀ ਪਿੰਡਾਂ 'ਚ ਵੀ ਮਤੇ ਪੈਣ ਲੱਗ ਪਏ ਕਿ ਇਹਦਾ ਅਸੀਂ ਪਾਲਿਸੀ ਦਾ ਵਿਰੋਧ ਕਰਦੇ ਹਾਂ, ਲਾਗੂ ਨਹੀਂ ਹੋਣੀ ਚਾਹੀਦੀ। ਸੋ ਇਸ ਚੀਜ਼ ਨੂੰ ਲੈ ਕੇ ਫਿਕਰਮੰਦ ਆ ਮੈਂ ਅੱਜ ਵੀ ਤੇ ਕੱਲ ਵੀ। ਇਹਨਾਂ ਦਾ ਭਵਿੱਖ 3 ਖੇਤੀ ਕਾਨੂੰਨ ਵਾਲਾ ਭਵਿੱਖ ਦੇਖ ਰਿਹਾ। ਉਹਨਾਂ ਨੇ 385 ਦਿਨਾਂ ਬਾਅਦ ਵਾਪਸ ਲਈ ਸੀ, ਜੇ ਛੇਤੀ ਸਮਝ ਆ ਜਾਵੇ ਛੇਤੀ ਵਾਪਸ ਲੈ ਲੈ। ਹਾਂਜੀ, ਬਿਲਕੁਲ। ਲੋਕ ਤਾਂ ਦੇਖੋ ਇਹੀ ਗੱਲ ਕਹਿ ਰਹੇ ਆ ਵੀ ਉਹ ਸਿੱਧੇ ਢੰਗ ਦੇ ਨਾਲ ਜ਼ਮੀਨਾਂ ਲੈਣ ਆਏ ਸੀ, ਇਹ ਸਿੱਧੀਆਂ ਹੀ ਲੈਣ ਲੱਗ ਪਏ ਜ਼ਮੀਨਾਂ। ਇਹ ਸਿੱਧੇ ਢੰਗ ਨਾਲ ਹੀ ਉਹਨਾਂ ਨੂੰ ਪੈ ਨਿਕਲੇ। ਇਹਨਾਂ ਨੂੰ ਇਹ ਆ ਵੀ ਕਾਰਪੋਰੇਟਾਂ ਨੂੰ ਜ਼ਮੀਨ ਇਕੱਠੀ ਕਰਕੇ ਪੰਜਾਬ ਦੀ ਸਸਤੇ ਭਾਅ ਦੇ ਦੇਗੇ, ਉਹਨਾਂ ਤੋਂ ਮੋਟਾ ਪੈਸਾ ਲੈ ਲਗੇ, ਇਸ ਬਹਾਨੇ ਨਾਲੇ ਦੇਸ਼ ਦੇ ਵਿੱਚ ਪਾਰਟੀ ਦਾ ਪ੍ਰਸਾਰ ਕਰ ਲਗੇ। ਸੋ ਪੰਜਾਬ ਤੇ ਇਹਨਾਂ ਨੂੰ ਸੋਨੇ ਦੀ ਇੱਕ ਆਂਡੇ ਦੇਣ ਵਾਲੀ ਚਿੜੀ ਟੱਕਰਿਆ ਜੀ, ਜਿਹੜੇ ਦਿੱਲੀ ਵਾਲੇ ਬੈਠੇ ਨੇ ਨਾ ਇਸ ਟਾਈਮ। ਦੂਜੀ ਗੱਲ ਸ਼ਰਮਾ ਜੀ ਹੈ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਦੀ ਗੱਲ ਕਹੀ ਹੈ, ਵਾਕਈ ਜੇ ਲੋਕ ਪੱਖੀ ਪੱਤਰਕਾਰ ਹੋਣ ਨਾ ਤੇ ਸਰਕਾਰ ਦੇ ਮੰਤਰੀ 10 ਮਿੰਟ ਨਹੀਂ ਟਿਕ ਸਕਦੇ ਪ੍ਰੈਸ ਕਾਨਫਰੰਸ ਦੇ ਵਿੱਚ। ਉੱਥੇ ਜੇ ਚੈੱਕ ਕਰਕੇ ਤੇ ਸਰਕਾਰੀ ਟੈਗ ਵਾਲੀ ਅੰਦਰ ਜਾਣ ਦਿੱਤੇ ਜਾਂਦੇ ਤਾਂ ਹੀ ਪ੍ਰੈਸ ਕਾਨਫਰੰਸਾਂ ਹੋ ਰਹੀਆਂ, ਨਹੀਂ ਤਾਂ ਪ੍ਰੈਸ ਕਾਨਫਰੰਸ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂਗਾ। ਮਾੜੇ ਧੀੜੇ ਬੰਦੇ ਦੇ 5 ਮਿੰਟ ਨਹੀਂ ਨਿਕਲਦੇ ਪ੍ਰੈਸ ਕਾਨਫਰੰਸ ਦੇ ਵਿੱਚ। ਆਪਾਂ ਦੇਖਿਆ ਜਿੱਥੇ ਪੱਤਰਕਾਰ ਬੈਠੇ ਹੁੰਦੇ ਆ,
ਜਿੱਥੇ ਪੱਤਰਕਾਰ ਹਾਂਜੀ ਜਿੱਥੇ ਪੱਤਰਕਾਰਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ, ਉਹ ਤਾਂ ਜਿੱਥੇ ਮਰਜੀ ਮੇਰੇ ਵਰਗਾ ਮਾਤੜ ਬੰਦਾ ਉਹਨੂੰ ਕਹਿ ਦਿਓ ਭਾਈ ਤੂੰ ਫਲਾਣੇ ਥਾਂ ਤੇ ਜਾ ਕੇ ਕਵਰ ਕਰਿਆ ਤੇ ਪੁੱਛੋ ਕੀ ਕਹਿੰਦੇ ਆ, ਉਹ ਫੋਟੋ ਸਟੇਟ ਦਾ ਹਰੇਕ ਹੀ ਬੰਦਾ ਲੈ ਆਊਗਾ ਉੱਥੋਂ ਫੜ ਕੇ। ਗੱਲ ਤਾਂ ਸਵਾਲ ਕਰਨ ਦੀ ਹੈ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਬੇਅਦਬੀ ਬਿੱਲ ਦੀ ਲੰਘੇ ਦਿਨਾਂ ਦੇ ਵਿੱਚ ਆਪਾਂ ਇਸ ਬਿੱਲ ਤੇ ਉੱਤੇ ਵੀ ਖਾਸੀ ਚਰਚਾ ਕੀਤੀ ਹੈ। ਸਿਲੈਕਟ ਕਮੇਟੀ ਦੇ ਬਾਰੇ ਆ ਰਿਹਾ ਸੁਣਨ ਨੂੰ ਕਿ ਉਹ ਹੁਣ ਧਿਰਾਂ ਨੂੰ ਸਿਲੈਕਟ ਕਰੂਗੀ ਜੀ। ਬਿਲਕੁਲ ਪ੍ਰਵੀਨ ਜੀ, ਬੇਅਦਬੀ ਬਿੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪੇਸ਼ ਕਰਨ ਤੋਂ ਬਾਅਦ ਸਿਲੈਕਟ ਕਮੇਟੀ ਨੂੰ ਭੇਜ ਦਿੱਤਾ ਗਿਆ ਜੀ। ਪੰਜਾਬ ਨੂੰ ਇਸ ਬੇਅਦਬੀ ਬਿੱਲ ਦੇ ਰੂਪ ਦੇ ਵਿੱਚ ਭਾਵਨਾਤਮਕ ਤੌਰ ਤੇ ਮੂਰਖ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸਰਕਾਰ ਵੱਲੋਂ, ਕਿਉਂਕਿ ਇਹ ਬੇਅਦਬੀ ਬਿੱਲ ਸਾਨੂੰ ਪਿਛਲੀਆਂ ਬੇਅਦਬੀਆਂ ਦੇ ਵਿੱਚ ਇਨਸਾਫ ਨਹੀਂ ਦਵਾਊਗਾ। ਜਦੋਂ ਕਿ ਤੁਹਾਡੇ ਦਾਅਵੇ ਵਾਅਦੇ ਉਸ ਘਟਨਾਵਾਂ 'ਚ ਇਨਸਾਫ ਦਿਵਾਉਂਦੇ ਸੀ, ਬਹਿਬਲ ਕਲਾਂ ਬਰਗਾੜੀ ਤੋਂ ਲੈ ਕੇ ਜਿੰਨੀਆਂ ਘਟਨਾਵਾਂ ਵਾਪਰੀਆਂ ਜੀ, ਉਹਨਾਂ ਸਾਰਿਆਂ 'ਚ ਕਿਸੇ 'ਚ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ। ਹੁਣ ਤੱਕ ਜਿਹੜੀ ਮੱਦ ਸੀ ਉਹ 3 ਸਾਲ ਦੀ ਸਜ਼ਾ ਤੱਕ ਦੀ ਸੀ ਤੇ 3.5 ਸਾਲ ਸਰਕਾਰ ਦੇ ਲੰਘ ਗਏ, ਅਜੇ ਤੱਕ ਕਿਸੇ ਇੱਕ ਨੂੰ 6 ਮਹੀਨੇ ਦੀ ਸਜ਼ਾ ਵੀ ਨਹੀਂ ਹੋਈ ਜੀ। ਇਹ 3 ਸਾਲ ਦੀ ਨਹੀਂ ਹੋਈ। ਤੁਹਾਡਾ ਬਿੱਲ ਅਗਲੀਆਂ ਘਟਨਾਵਾਂ ਜੇ ਹੋਣਗੀਆਂ, ਕਿਉਂ ਹੋਣ ਭਾਈ, ਜੇ ਹੋਣਗੀਆਂ ਤਾਂ ਉਹ 'ਚ ਫਿਰ 20 ਸਾਲ ਹੀ ਦਵਾਊਗਾ ਜੀ, ਉਮਰ ਕੈਦ ਦੀ ਸਜ਼ਾ ਦਵਾਊਗਾ ਜੀ। ਉਹਦੇ ਲਈ ਅਸੀਂ ਬਿੱਲ ਲਿਆਂਦਾ, ਠੀਕ ਹੈ। ਚਲੋ ਤੁਸੀਂ ਬਿੱਲ ਪੇਸ਼ ਕਰਨ ਦੇ ਨਾਂ ਦੇ ਉੱਤੇ ਉਹ ਭੰਡ ਭੰਡਈਆ ਕੀਤਾ ਇੱਕ ਦੂਏ ਦਾ, ਬਿੱਲ ਦੀਆਂ ਮਦਾਂ ਤੇ ਤਾਂ ਕੋਈ ਚਰਚਾ ਹੀ ਨਹੀਂ ਕੀਤੀ। ਤੇ ਜੇ ਸਿਲੈਕਟ ਕਮੇਟੀ ਕੋਲ ਜਾਣਾ ਸੀ, ਫਿਰ ਸਿਲੈਕਟ ਕਮੇਟੀ ਦੀਆਂ ਉਹਦੇ ਵਿੱਚ ਸ਼ਾਮਲ ਤਜਵੀਜ਼ਾਂ ਤੋਂ ਬਾਅਦ ਇਹ ਚਰਚਾ ਕਰ ਲੈਂਦੇ ਨਾ ਫਿਰ ਤਾਂ। ਸਹੀ ਵੀ ਸਿਲੈਕਟ ਕਮੇਟੀ ਜੋ ਮਰਜ਼ੀ ਸਿਲੈਕਟ ਕਰੀ ਜਾਵੇ, ਸਭ ਨੂੰ ਪਤਾ ਜੋ ਤੁਹਾਡਾ ਕੇਜੀ ਬਾਬੂ ਕਹੂਗਾ ਤੁਸੀਂ ਉਹ ਲਾਗੂ ਕਰਨਾ ਹੈ ਨਾ। ਤੁਸੀਂ ਉਹਨਾਂ ਦੀ ਮੰਨਣੀ ਹੈ ਵੀ ਹੈ ਕਿ ਨਹੀਂ ਇਹ ਪਤਾ ਨਹੀਂ। ਪਰ ਕੱਲ ਸਿਲੈਕਟ ਕਮੇਟੀ ਦੀ ਪਹਿਲੀ ਬੈਠਕ ਸੀ ਜੀ, ਸਪੀਕਰ ਸਾਹਿਬ ਵੱਲੋਂ ਬਣਾਈ ਗਈ ਸਿਲੈਕਟ ਕਮੇਟੀ ਦੀ ਪ੍ਰਧਾਨਗੀ ਇੰਦਰਬੀਰ ਸਿੰਘ ਨਿੱਜਰ ਨੂੰ ਮਿਲੀ ਆ। ਉਹਨਾਂ ਦੇ ਨਾਲ ਕੁਝ ਐਮਐਲਏ, ਵੱਖ-ਵੱਖ ਪਾਰਟੀਆਂ ਦੇ ਐਮਐਲਏ, ਸਾਰੀਆਂ ਪਾਰਟੀਆਂ ਦੇ ਇੱਕ ਨੁਮਾਇੰਦੇ ਹੈਗੇ ਨੇ ਦੇ ਵਿੱਚ। ਸੋ ਉਹਨਾਂ ਨੇ ਕੱਲ ਪਹਿਲੀ ਬੈਠਕ ਕੀਤੀ ਤੇ ਉਹ 'ਚ ਤੈਅ ਕੀਤਾ ਉਹਨਾਂ ਨੇ ਕਿ ਵੀ ਅਸੀਂ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ, ਵੱਖ-ਵੱਖ ਧਾਰਮਿਕ ਨੁਮਾਇੰਦਿਆਂ ਨਾਲ, ਵੱਖ-ਵੱਖ ਪੰਜਾਬ ਦੇ ਵਿਦਵਾਨਾਂ ਨਾਲ, ਬੁੱਧੀਜੀਵੀਆਂ ਨਾਲ ਰਾਏ ਕਰਕੇ ਇਸ ਦੇ ਵਿੱਚ ਜੋ ਜ਼ਰੂਰਤ ਹੋਊਗੀ ਉਹਨੂੰ ਦਰੁਸਤ ਕਰਕੇ ਜਾਂ ਨਵੀਂ ਤਜਵੀਜ਼ ਸ਼ਾਮਲ ਕਰਕੇ ਅਸੀਂ ਸਰਕਾਰ ਨੂੰ, ਸਪੀਕਰ ਸਾਹਿਬ ਨੂੰ 6 ਮਹੀਨੇ ਤੋਂ ਪਹਿਲਾਂ ਸੌਂਪ ਦਿਆਂਗੇ। ਠੀਕ ਹੈ ਜੀ। ਅਗਲੀ ਬੈਠਕ ਦੇ ਵਿੱਚ ਕਹਿੰਦੇ ਕਿ ਅਸੀਂ ਤੈਅ ਕਰਾਂਗੇ ਕਿ ਨੰਬਰ ਜਾਰੀ ਕਰਨੇ ਆ ਸੁਝਾਵਾਂ ਲਈ, ਜਨਤਕ ਕੋਈ ਮੰਗਣੇ ਆ, WhatsApp ਕਿਵੇਂ ਕਰਨਾ ਹੈ ਜਾਂ ਈਮੇਲ ਕਿਹੜੀ ਦੇਣੀ ਹੈ, ਕਿਹੜਾ ਤਰੀਕਾ ਅਪਣਾਉਣਾ ਹੈ, ਉਹ ਸਾਰੇ ਰੂਪਰੇਖਾ ਕਹਿੰਦੇ ਅਗਲੀ ਬੈਠਕ ਸਾਹਮਣੇ ਆ। ਪਰ ਜਿਵੇਂ ਹੁਣ ਡੇਰਾ ਬੱਲਾ ਨੇ, ਮਤਲਬ ਰਵਿਦਾਸ ਭਾਈਚਾਰਾ ਪੰਜਾਬ ਦੇ ਵਿੱਚ 20-22% ਸਿੱਧੇ ਰੂਪ 'ਚ ਹੈਗਾ। ਸੋ ਉਸ ਭਾਈਚਾਰੇ ਵੱਲੋਂ ਉਹਨਾਂ ਦਾ ਪ੍ਰਮੁੱਖ ਡੇਰਿਆਂ 'ਚੋਂ ਦੁਆਬੇ 'ਚ ਖਾਸ ਕਰਕੇ ਉਹਦਾ ਚੰਗਾ ਰਾਜਨੀਤਿਕ ਆਧਾਰ ਵੀ ਹੈਗਾ ਧਾਰਮਿਕ ਦੇ ਨਾਲ ਡੇਰਾ ਬੱਲਾ ਦਾ। ਉਹਨਾਂ ਨੇ ਕਿਹਾ ਵੀ ਕਿ ਸਾਡੀ ਅੰਮ੍ਰਿਤ ਬਾਣੀ ਨੂੰ ਵੀ ਇਹ 'ਚ ਸ਼ਾਮਲ ਕੀਤਾ ਜਾਵੇ। ਠੀਕ ਹੈ। ਸੋ ਇਹ ਉੱਚੀ ਵੱਡੀ ਹੁੰਦੀ ਜਾਣੀ ਹੈ ਔਰ ਇਸ ਹਵਾਲੇ ਸਰਕਾਰ ਕਿਸੇ ਨੂੰ ਵੀ ਇਨਕਾਰ ਨਹੀਂ ਕਰ ਸਕਦੀ। ਹਰੇਕ ਦੇ ਲਈ ਆਪਣੇ ਧਰਮ ਦੇ ਵਿੱਚ ਆਪਣੀਆਂ ਧਾਰਮਿਕ ਜਿਹੜਾ ਉਹਨਾਂ ਨੂੰ ਮੰਨਦੇ ਨੇ, ਮਾਨਤਾ ਦਿੰਦੇ ਨੇ, ਉਹਨਾਂ ਦੀ ਉਨੀ ਅਹਿਮੀਅਤ ਹੈ। ਸਹੀ ਹੈ ਨਾ। ਪਰ ਇੱਥੇ ਪਹਿਲੂ ਆਊਗਾ ਕਿ ਇੱਕ ਅਸੀਂ ਜੀਵੰਤ ਗੁਰੂ ਮੰਨਦੇ ਹਾਂ ਤੇ ਇੱਕ ਬਾਕੀ ਧਰਮਾਂ ਦੇ ਬਾਕੀ ਗ੍ਰੰਥ ਨੇ, ਉਹਨਾਂ ਦੀ ਆਪਸ ਦੇ ਵਿੱਚ ਕਿਵੇਂ ਇੱਕੋ ਰੂਪ 'ਚ ਦੇਖਣੀ ਹੈ, ਇਸ ਨੂੰ ਲੈ ਕੇ ਵੀ ਪਹਿਲੂ ਖੜਾ ਹੈ। ਦੂਸਰੇ ਇਹਦੇ ਨਾਲੋਂ ਵੱਖਰਾ ਫਿਕਰ ਤਾਂ ਉਹ ਖੜਾ ਕਿ ਜਿਹੜੀਆਂ ਧਿਰਾਂ ਨੂੰ ਸਮਾਜ ਕਿਨਾਰੇ ਕਰਕੇ ਦੇਖ ਰਿਹਾ ਹੈ ਨਾ, ਖਾਸ ਕਰਕੇ ਜਿਵੇਂ ਮੈਂ ਜੇ ਗੱਲ ਕਰਾਂ ਉਹ ਜਾਗ੍ਰਿਤੀ ਵਾਲਾ ਕਿਹੜਾ ਜਲੰਧਰ 'ਚ ਡੇਰਾ ਜਿਹੜਾ ਕਹਿੰਦੇ ਫ੍ਰਿਜ ਚਲਾਇਆ ਬਾਬਾ ਹੈ ਨਾ, ਦਿਵਾ ਜਾਗ੍ਰਿਤੀ ਸੰਸਥਾਨ ਸ਼ਾਇਦ ਇਸ ਤਰ੍ਹਾਂ ਦਾ ਕੁਛ ਕੀ ਹੋਵੇ ਨਾ, ਜਾਂ ਉਹ ਮੰਨ ਲਓ, ਜਾਂ ਕੱਲ ਨੂੰ ਭਨਿਆਰੇ ਵਰਗੇ ਵਾਲੇ ਹੈ ਨਾ ਇਹ ਡੇਰੇ ਵਾਲੇ ਕਹਿਣ ਜੀ ਸਾਡਾ ਗ੍ਰੰਥ, ਜਾਂ ਕੱਲ ਨੂੰ ਮੰਨ ਲਓ ਹੈ ਨਾ ਡੇਰਾ ਸਿਰਸੇ ਵਾਲਾ ਕਹੇ ਜੀ ਮੇਰੇ ਵਾਲਾ ਸ਼ਾਮਿਲ ਕਰ ਲਓ, ਫਿਰ ਉੱਥੇ ਕੀ ਕਰਨਾ ਹੈ? ਆ ਜਿਹੜੀਆਂ ਸਾਡੀਆਂ ਧਰਮ ਦੇ ਵਿੱਚ ਸਾਡੇ ਵੱਖ-ਵੱਖ ਜਾਤ ਫਿਰਕਿਆਂ ਦੇ ਵਿੱਚ ਸੰਪਰਦਾਵਾਂ ਨੇ, ਉਹ ਉਹਨਾਂ ਦੇ ਆਧਾਰ ਤੇ ਤਾਂ ਉਹਨਾਂ ਦੀ ਮੰਗ ਜਾਇਜ਼ ਹੈ। ਜੇ ਅੰਮ੍ਰਿਤ ਬਾਣੀ ਦੀ ਮੰਗ ਕਰ ਰਹੇ ਨੇ ਉਹ ਜਾਇਜ਼ ਹੈ ਨਾ। ਤੇ ਪਰ ਇਸ ਤਰ੍ਹਾਂ ਦਾ ਫਿਰ ਲੱਖਾਂ ਦੇਵੀ ਦੇਵਤੇ, ਕਰੋੜਾਂ ਦੇਵੀ ਦੇਵਤੇ ਤੇ ਉਹਨਾਂ ਦੀਆਂ ਕਰੋੜਾਂ ਹੀ ਉਹ ਸਾਰੀਆਂ ਨੇ, ਉਹ ਵੀ ਤੁਹਾਨੂੰ ਸ਼ਾਮਿਲ ਕਰਨ ਲਈ ਫਿਰ ਪਹਿਲਕਦਮੀ ਕਰਨੀ ਪਊਗੀ। ਪਰ ਇਹ ਤੋਂ ਬਿਨਾਂ ਤੋਂ ਸਮਾਜ ਮੰਨ ਲਓ ਜਿਹੜੀਆਂ ਧਿਰਾਂ ਤੋਂ ਔਖਾ, ਜਿਵੇਂ ਮੈਂ ਆਹ ਗੱਲ ਕਰ ਰਿਹਾ ਕਿ ਇਸ ਤਰ੍ਹਾਂ ਦੇ ਜਿਹਨਾਂ ਤੇ ਵਿਵਾਦ ਉੱਠੇ ਨੇ, ਜੇ ਕੱਲ ਉਹ ਲੈ ਕੇ ਆ ਕੇ ਮੰਗ ਕੇ ਸਾਡਾ ਵੀ ਸ਼ਾਮਿਲ ਕਰ ਲਓ, ਫਿਰ ਸਾਰੇ ਬਰਾਬਰ ਹੀ ਰੱਖ ਲੈਣੇ। ਸਵਾਲ ਤਾਂ ਇਹ ਵੀ ਖੜਾ ਹੈ, ਜੇ ਚੁਣੌਤੀ ਇਹ ਵੀ ਖੜੀ ਹੈ। ਪਰ ਹੁਣ ਦੇਖ ਕਮੇਟੀ ਨੇ ਅਗਾਂਹ ਵਧਣਾ ਹੈ ਤੇ ਆਉਂਦੇ ਦਿਨਾਂ 'ਚ SGPC ਨਾਲ ਵੀ, ਵੱਖ-ਵੱਖ ਧਾਰਮਿਕ ਸੰਪਰਦਾਵਾਂ ਨਾਲ ਵੀ, ਹੋਰ ਧਰਮਾਂ ਦੇ ਨੁਮਾਇੰਦਿਆਂ ਨਾਲ ਵੀ ਬੈਠਕਾਂ ਕਰਕੇ ਦੀ ਰੂਪਰੇਖਾ ਲੀਕ ਕੇ ਇਸ ਬਿੱਲ ਦੇ ਖਰੜੇ ਨੂੰ ਪੇਸ਼ ਕਰੂਗੀ। ਪਰ ਸਵਾਲ ਤਾਂ ਉਹੀ ਖੜਾ ਹੈ ਜੀ ਕਿ ਬਿੱਲ ਜਿਸ ਦਿਨ ਕਾਨੂੰਨ ਬਣੂਗਾ ਉਸ ਦਿਨ ਤੋਂ ਸਜ਼ਾ ਅਗਲੀਆਂ ਘਟਨਾਵਾਂ ਲਈ ਲਾਗੂ ਹੋਊਗੀ, ਪਿਛਲੀਆਂ ਲਈ ਇਨਸਾਫ ਕਦੋਂ ਦੇਣਾ ਸਰਕਾਰ ਇਹਦਾ ਦੱਸੇ।
ਹਾਂਜੀ, ਬਿਲਕੁਲ। ਧਰਮ ਦੇ ਮਾਮਲੇ ਦੇ ਵਿੱਚ ਤਾਂ ਸ਼ਰਮਾ ਜੀ ਤੁਸੀਂ ਬੜੀ ਬਖੂਬੀ ਇਹ ਚੀਜ਼ਾਂ ਬਿਆਨ ਕੀਤੀਆਂ ਨੇ। ਧਰਮ ਦੇ ਮਾਮਲੇ ਦੇ ਵਿੱਚ ਆਪਣੀ ਇੰਨੀ ਸੋਝੀ ਨਹੀਂ ਹੈ ਕਿ ਆਪਾਂ ਬਹੁਤ ਵਿਸ਼ਾਲਤਾ ਦੇ ਨਾਲ ਇਹਨੂੰ ਰੱਖ ਸਕੀਏ। ਪਰ ਹਾਂ, ਇੰਨਾ ਕੁ ਜ਼ਰੂਰ ਇੱਕ ਮਹੀਨ ਫ਼ਰਕ ਹੈ ਵੀ ਇੱਕ ਧਰਮ ਦਾ, ਇੱਕ ਫਿਰਕੇ ਦਾ, ਇੱਕ ਭਾਈਚਾਰੇ ਦਾ ਇੱਕ ਗ੍ਰੰਥ ਹੈ ਤੇ ਉਹਨੂੰ ਉਹ ਜੋਤ ਗੁਰੂ ਦੇ ਨਾਂ ਦੇ ਨਾਲ, ਜੀਵੰਤ ਗੁਰੂ ਜਿਵੇਂ ਤੁਸੀਂ ਦੱਸਿਆ। ਦੂਜੇ ਪਾਸੇ ਇੱਕ ਫਿਰਕੇ ਦੀਆਂ ਜਾਂ ਬਾਕੀ ਫਿਰਕੇ ਦੀਆਂ ਕੁਛ ਧਾਰਾਵਾਂ ਨੇ, ਜਿਨ੍ਹਾਂ ਦੇ ਅੱਡ-ਅੱਡ ਮਾਨਤਾਵਾਂ ਨੇ, ਜਿਨ੍ਹਾਂ ਨੇ ਆਪੋ-ਆਪਣੇ ਤਰੀਕੇ ਦੇ ਨਾਲ ਉਸ ਤੋਂ ਬਾਅਦ ਉਹ ਧਾਰਾ ਹੋਰ ਨਿਕਲ ਜਾਂਦੀ ਹੈ, ਫਿਰ ਧਾਰਾ 'ਚੋਂ ਕੋਈ ਸਬ ਧਾਰਾ ਨਿਕਲ ਜਾਂਦੀ ਹੈ। ਸੋ ਜੇ ਉਹਨਾਂ ਚੀਜ਼ਾਂ ਨੂੰ ਰਲ-ਗੱਡ ਆਪਾਂ ਕਰ ਲਈਏ ਤਾਂ ਸ਼ਾਇਦ ਕਿਸੇ ਤੱਤ ਸਿੱਟੇ ਤੇ ਨਹੀਂ ਪਹੁੰਚ ਸਕਣਾ ਸੀ। ਅਗਲੀ ਗੱਲ ਕਰੀਏ ਬਿੱਲਾਂ ਦੀ, ਕੋਈ ਬਹੁਤ ਸਾਰੇ ਬਿੱਲ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸਰਕਾਰਾਂ ਪ੍ਰਚਾਰਦੀਆਂ ਨੇ, ਜਿਨ੍ਹਾਂ ਦੇ ਬਾਰੇ ਲੋਕਾਂ ਦੇ ਸੈਂਟੀਮੈਂਟ ਵੀ ਇਕੱਠੇ ਕੀਤੇ ਜਾਂਦੇ ਨੇ ਤੇ ਬਕਾਇਦਾ ਉਹਨਾਂ ਦੇ ਉੱਤੇ ਖਜ਼ਾਨਾ ਵੀ ਰੋੜਿਆ ਜਾਂਦਾ ਹੈ। 32 ਸਾਲਾਂ ਦੇ ਅਰਸੇ ਦੇ ਦਰਮਿਆਨ 31 ਬਿੱਲ ਅਜਿਹੇ ਨੇ ਸ਼ਰਮਾ ਜੀ, ਜਿਨ੍ਹਾਂ ਦੇ ਉੱਤੇ ਰਾਜਪਾਲ ਜਾਂ ਰਾਸ਼ਟਰਪਤੀ ਦੀ ਮੋਹਰ ਹੀ ਨਹੀਂ ਲੱਗ ਸਕੀ। ਪ੍ਰਵੀਨ ਜੀ, ਬਿਲਕੁਲ ਇਹ ਦਰੁਸਤ ਹੈ ਤੁਹਾਡੀ ਗੱਲ ਕਿ ਜੀ। ਜੇ ਇਹ ਬਿੱਲ ਜਿਹੜਾ ਬੇਅਦਬੀ ਵਾਲਾ ਬਿੱਲ ਸਰਕਾਰ ਲੈ ਕੇ ਆਈ ਆ, ਹਾਂਜੀ। ਇਲੈਕਟ ਕਮੇਟੀ ਨੇ ਚ ਕੁਝ ਸੁਧਾਈ ਕਰਕੇ ਜਾਂ ਕੁਝ ਆਪਣੀਆਂ ਸਲਾਹਾਂ ਦੇ ਕੇ ਭੇਜਤਾ, ਹੂੰ। ਉਹਦੇ ਬਾਅਦ ਪੰਜਾਬ ਦੀ ਵਿਧਾਨ ਸਭਾ ਚ ਵਿਚਾਰਨ ਤੋਂ ਬਾਅਦ ਮੋਹਰ ਲੱਗਣ ਲਈ ਚਲਾ ਗਿਆ ਰਾਜਪਾਲ ਕੋਲ, ਰਾਸ਼ਟਰਪਤੀ ਕੋਲ। ਸਰਕਾਰਾਂ ਜੋ ਮਰਜ਼ੀ ਦਮ ਭਰਨ, ਮੈਂ 99.9% ਯਕੀਨ ਨਾਲ ਕਹਿ ਸਕਦਾ ਇਹਦੇ ਉੱਤੇ ਮੋਹਰ ਨਹੀਂ ਲੱਗੀ। ਜੀ ਜੀ ਜੀ। ਇਹੋ ਜਿਹਾ ਵਤੀਰਾ ਰਾਜਪਾਲ ਤੇ ਰਾਸ਼ਟਰਪਤੀ ਦਾ ਹੈਗਾ ਅੜੀਅਲ ਕਿ ਬਿੱਲਾਂ ਦੇ ਲਈ ਉਹਨਾਂ ਦੀ ਅਪਰੋਚ ਰਹੀ ਆ। ਜਿਵੇਂ ਉਹ ਕੇ ਬੈਠੇ ਨੇ, ਇਹ ਫਾਈਲ ਵੀ ਐਵੇਂ ਦੱਬੀ ਜਾ, ਤੇ ਜੇ ਮੋਹਰੇ ਨਹੀਂ ਲੱਗਣੀ ਫਿਰ ਇਹ ਸਾਰੀ ਐਕਸਰਸਾਈਜ਼ ਦਾ ਫਾਇਦਾ ਕੀ ਹੈ ਜਨਾਬ? ਸਵਾਲ ਤਾਂ ਇਹ ਆ ਕਿ ਪਿਛਲੇ 32 ਸਾਲਾਂ ਦੇ ਵਿੱਚ 31 ਬਿੱਲ, ਜਿਵੇਂ ਤੁਸੀਂ ਦੱਸਿਆ ਕਿ ਰਾਜਪਾਲ ਤੇ ਰਾਸ਼ਟਰਪਤੀ ਕੋਲ ਪਏ ਨੇ, ਇਹਨਾਂ ਚੋਂ 22 ਬਿੱਲ ਇਕੱਲੇ ਰਾਸ਼ਟਰਪਤੀ ਕੋਲ ਪਏ ਨੇ। ਇਹ ਮੈਂ ਪੰਜਾਬ ਦੀ ਗੱਲ ਕਰ ਰਿਹਾ ਸਿਰਫ। ਠੀਕ ਹੈ ਜੀ। ਪੰਜਾਬ ਦੀ ਵਿਧਾਨ ਸਭਾ ਚ ਪਾਸ ਹੋਏ 32 ਬਿੱਲਾਂ ਚ 22 ਬਿੱਲ ਇਹ ਮਤਲਬ ਕਿ ਉਹਦੇ ਕੋਲ ਪਏ ਨੇ। ਤੁਸੀਂ ਇਹ ਹਿਸਾਬ ਲਾ ਲਓ, 32 ਸਾਲ ਤਾਂ ਬੀਤ ਗਏ, ਉਹਨਾਂ ਚੋਂ 22 ਬਿੱਲ ਇਹਨਾਂ ਕੋਲ ਨੇ, 9 ਬਿੱਲ ਰਾਜਪਾਲ ਕੋਲ ਨੇ, 31 ਬਿੱਲ ਨੇ ਪੈਂਡਿੰਗ ਜੀ। ਕਦੇ ਪੰਜਾਬ ਦੀ ਵਿਧਾਨ ਸਭਾ ਚ ਦੁਬਾਰਾ ਆਵਾਜ਼ ਗੂੰਜਦੀ ਸੁਣੀ ਕਿ ਜੀ ਫਲਾਣਾ ਬਿੱਲ ਭੇਜਿਆ ਜੀ, ਉਹ ਕਿਉਂ ਨਹੀਂ ਮੋਹਰ ਲਾਉਂਦੇ? ਸਹੀ ਗੱਲ ਹੈ, ਬਿਲਕੁਲ। ਕਦੇ ਸਾਂਝਾ ਮਤਾ ਪਾ ਕੇ ਗਏ ਰਾਜਪਾਲ ਨੂੰ, ਰਾਸ਼ਟਰਪਤੀ ਨੂੰ ਮਿਲਣ? ਲਿਆਓ ਇਸ ਬਿੱਲ ਨੂੰ, ਬੇਅਦਬੀ ਵਾਲੇ ਬਿੱਲ ਨੂੰ ਲਿਆਓ, 5 ਮਹੀਨੇ 6 ਮਹੀਨੇ ਬਾਅਦ ਲਿਆਓ, ਪਾਸ ਕਰੋ, ਤੇ ਪਾਸ ਕਰਨ ਤੋਂ ਬਾਅਦ ਪੰਜਾਬ ਦੀ ਵਿਧਾਨ ਸਭਾ ਦੇ 117 ਮੈਂਬਰ ਨੰਗੇ ਪੈਰ ਤੁਰ ਕੇ ਜਾਣ ਰਾਜਪਾਲ ਦੇ ਘਰ ਤੱਕ। ਕਿਆ ਕਾਪੀ ਲੈ ਕੇ ਆਏ ਆ ਜੀ? ਇਹ ਕਾਪੀ ਦੇ ਉੱਤੇ ਤੁਸੀਂ ਆਪਣੀ ਸਹੀ ਪਾਓ ਤੇ ਰਾਸ਼ਟਰਪਤੀ ਨੂੰ ਤੁਸੀਂ ਭੇਜਣ ਦੀ ਖੇਚਲ ਨਾ ਕਰੋ, ਅਸੀਂ ਬਾਈ ਹੈਂਡ ਦਿੱਲੀ ਜਾਂਦੇ ਹਾਂ ਜੀ, ਅਸੀਂ ਦੇ ਕੇ ਆਉਣੇ ਆ, ਕਰ ਲਓ। ਤੇ ਰਾਸ਼ਟਰਪਤੀ ਦੇ ਘਰ ਪੂਰੇ ਜਾ ਕੇ ਬੈਠੋ ਜੀ ਕਿ ਆਹ ਬਿੱਲ ਹੈ, ਇਹ ਤੋਂ ਬਿਨਾਂ 22 ਤੁਹਾਡੇ ਕੋਲ ਹੋਰ ਪਏ ਨੇ, ਉਹ ਵੀ ਕਲੀਅਰ ਕਰੋ ਜੀ, ਕੀ ਕਰਨਾ, ਜਾਂ ਨਾ ਕਰੋ ਜਾਂ ਹਾਂ ਕਰੋ, ਕੁਛ ਤਾਂ ਕਰੋ। ਇਹ ਸਰਕਾਰ ਬਾਬੂ ਵਾਲਾ ਕੰਮ ਕੇ ਫਾਈਲ ਦੱਬ ਕੇ ਬਹਿ ਜਾਣਾ। ਇਹ ਤਰੀਕਾ ਕਰ ਕੀ ਹੈ? ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ 3 ਮਹੀਨੇ ਦੇ ਵਿੱਚ ਇਸ ਨੂੰ ਮਨਜ਼ੂਰ ਕਰਕੇ ਜਾਂ ਨਾ ਕਰਕੇ ਜਾਂ ਰੱਦ ਕਰਕੇ ਜੋ ਵੀ ਹੈ ਫੈਸਲਾ ਲੈ ਕੇ ਕਲੀਅਰ ਕਰਨਾ ਚਾਹੀਦਾ। ਤੇ ਰਾਜਪਾਲ ਦਾ ਰੋਕਣ ਦਾ ਅਧਿਕਾਰ ਨਹੀਂ। ਜੇ 2 ਵਾਰ ਵਿਧਾਨ ਸਭਾ ਕੋਈ ਬਿੱਲ ਪਾਸ ਕਰਕੇ ਭੇਜ ਦੇਵੇ ਤਾਂ ਰਾਜਪਾਲ ਨੂੰ ਤਾਂ ਉਹਦੇ ਪਰ ਸਹੀ ਪਾਉਣੀ ਪਊਗੀ ਜਾਂ ਰਾਸ਼ਟਰਪਤੀ ਨੂੰ ਭੇਜਣਾ ਪਊਗਾ। ਤੇ ਰਾਸ਼ਟਰਪਤੀ ਲਈ ਹੁਣ 3 ਮਹੀਨੇ ਦਾ, ਉਹਦੇ ਉੱਤੇ ਹੁਣ ਰਾਸ਼ਟਰਪਤੀ ਦੇ ਭਵਨ ਚੋਂ ਆ ਗਈਆਂ ਨੇ, ਮੈਂ ਕਿਹਾ 14 ਦੇ ਕਰੀਬ ਸਵਾਲ ਆਏ ਨੇ ਜੀ। ਉਹਨਾਂ ਨੇ ਇਹ ਸਾਡੇ ਹੱਕਾਂ ਦੇ ਉੱਤੇ ਕਿਉਂ ਨਵੀਂ ਬਹਿਸ ਸ਼ੁਰੂ ਹੋ ਗਈ, ਨਵੀਂ ਪ੍ਰਕਿਰਿਆ ਸ਼ੁਰੂ ਹੋ ਗਈ। ਤੋਂ ਪੰਜਾਬ ਦੇ ਹਵਾਲੇ ਨਾਲ ਇਹ ਬਿੱਲ ਫਿਰ ਪਾਸ ਕਿਵੇਂ ਹੋਊਗਾ? ਮਤਲਬ ਜੇ ਪੁਰਾਣੇ ਬਿੱਲ ਸਰਕਾਰਾਂ ਲਿਆਉਂਦੀਆਂ ਰਹਿੰਦੀਆਂ ਨੇ ਤੇ ਉਹਨਾਂ ਦੇ ਉੱਤੇ, ਹੁਣ 2016 ਚ ਬੇਅਦਬੀ ਵਾਲਾ ਬਿੱਲ ਆਇਆ ਸੀ ਜਿਹੜਾ ਬਾਦਲਾਂ ਦੇ ਟਾਈਮ ਚ ਆਇਆ, ਠੀਕ ਹੈ ਜੀ, ਉਹ ਰਾਸ਼ਟਰਪਤੀ ਹੋਰਾਂ ਵੱਲੋਂ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਸਿਰਫ ਇੱਕ ਧਰਮ, ਇੱਕ ਗ੍ਰੰਥ ਸ਼ਾਮਲ ਹੈ, ਇਸ ਲਈ ਇੱਕ ਧਰਮ ਦੇ ਹਵਾਲੇ ਨਾਲ ਨਹੀਂ ਹੋ ਸਕਦਾ, ਸਰਬ ਧਰਮ ਨਹੀਂ ਜੀ ਇੱਥੇ ਤਾਂ। ਠੀਕ ਹੈ। ਫਿਰ 18 ਚ ਕੈਪਟਨ ਦੀ ਸਰਕਾਰ ਦੇ ਸਮੇਂ ਜਿਹੜਾ ਬਿੱਲ ਗਿਆ ਸੀ, ਉਹ ਚ ਤਾਂ ਭਾਈ ਸਾਰਿਆਂ ਦੇ ਧਰਮ ਸ਼ਾਮਲ ਸੀ, ਫਿਰ ਉਹ ਕਿਉਂ ਨਹੀਂ ਮੋਹਰ ਲੱਗੀ? ਗੁਰਦੁਆਰਾ ਸੋਧ ਐਕਟ ਭੇਜਿਆ ਸੀ ਇਹਨਾਂ ਨੇ, ਹੁਣ ਇਹਨਾਂ ਦਾ 2022 ਚ ਭੇਜਿਆ, ਮੈਂ ਕਿਹਾ 2023 ਚ ਜਾਂ ਉਹਦੇ ਤੇ ਕਿਉਂ ਨਹੀਂ ਮੋਹਰ? ਤੇ ਫਿਰ ਇਹ ਵੀ ਲਿਆਏ ਸੀ ਕਿ ਜੀ ਯੂਨੀਵਰਸਿਟੀਆਂ ਵਾਲਾ ਬਿੱਲ ਕੇ ਜੀ ਰਾਜਪਾਲ ਨਹੀਂ ਜੀ ਮੁੱਖ ਮੰਤਰੀ ਚੁਣਿਆ ਕਰੂਗਾ, BC ਕੌਣ ਹੋਊਗਾ? ਉਹਦੇ ਤੇ ਕਿਉਂ ਨਹੀਂ ਮੋਹਰ ਲੱਗੀ? ਹੈ ਨਾ, ਉਲਟਾ ਹੋ ਕੀ ਰਿਹਾ? ਜੋ ਜਾਣਕਾਰੀ ਮਿਲ ਰਹੀ ਹੈ ਕਿ ਇਹ ਤਜਵੀਜ਼ ਤੇ ਕੰਮ ਚੱਲ ਰਿਹਾ ਕਿ ਜਿਹੜੇ 3 ਨਾਂ ਭੇਜੇ ਜਾਂਦੇ ਸੀ ਮੁੱਖ ਮੰਤਰੀ ਵੱਲੋਂ, ਸਰਕਾਰ ਵੱਲੋਂ, ਕਿ ਇਹਨਾਂ 3 ਚੋਂ ਕੋਈ ਇੱਕ ਰਾਜਪਾਲ ਫਿਰ ਚੁਣ ਦਿੰਦਾ ਸੀ ਕਿ ਵੀ ਇਹਨੂੰ ਲਾ ਦਿਓ। ਉਹ ਘੱਟੋ ਘੱਟ 3 ਨਾਮ ਤਾਂ ਪੰਜਾਬ ਭੇਜਦਾ ਸੀ ਨਾ ਆਪਣੀ ਪਸੰਦ ਦਾ, ਉਹਨਾਂ ਚੋਂ ਕੋਈ ਬਣਦਾ ਸੀ।
ਹੁਣ ਇਸ 3 ਨਾਮ ਦੇ ਲਈ ਵੀ ਇੱਕ ਕਮੇਟੀ ਬਣਾ ਦਊਗੀ ਰਾਜਪਾਲ ਦੀ ਕਮੇਟੀ ਬਣਾਈ ਹੋਈ ਹੋਊਗੀ, ਉਹ ਭੇਜਿਆ ਕਰੂਗੀ। ਇਹਦੇ ਤੇ ਵੀ ਤਿਆਰੀ ਹੋ ਰਹੀ ਹੈ, ਤੇ ਤੁਸੀਂ ਸੋਚੋ ਵੀ ਬਾਹਰ ਹੋ ਜਾਓਗੇ ਜਮਾਂ ਹੀ ਜੀ। ਲੜਾਈ ਲੜੀ ਤੁਸੀਂ ਇਹਨਾਂ ਲਈ ਕਿ ਹਾਂ ਸਾਡੇ ਬਿੱਲ ਕਿਉਂ ਨਹੀਂ ਪਾਸ ਹੋ ਰਹੇ? ਨਹੀਂ। ਇਸ ਲਈ ਇਹ ਬਿੱਲ ਵੀ ਉਸੇ ਕਤਾਰ 'ਚ ਜਾਊਗਾ। ਆਪਾਂ ਅਗਲੇ 6 ਮਹੀਨੇ ਬਾਅਦ ਗੱਲ ਕਰਾਂਗੇ ਕਿ ਜੀ 33 ਸਾਲਾਂ ਦੇ ਵਿੱਚ 32 ਬਿੱਲ ਹੁਣ ਬਿਨਾਂ ਮੁਹਰ ਤੋਂ ਪਏ। ਹਾਂਜੀ, ਬਿਲਕੁਲ ਜੀ, ਸਹੀ ਗੱਲ ਹੈ। ਇਹ ਤਾਂ ਜਿਸ ਹਿਸਾਬ ਦੇ ਨਾਲ ਰਿਕਾਰਡ ਬੋਲਦਾ, ਉਹ ਇੱਕ ਗਾਣਾ ਵੀ ਹੈ ਪੰਜਾਬੀ ਦਾ। ਇਹਦਾ ਮਤਲਬ ਇਹ ਬੇਅੰਤ ਸਿੰਘ ਦੇ ਸਮੇਂ ਦੇ, ਇਹ ਬਰਾੜ ਦੇ ਸਮੇਂ ਦੇ, ਇਹ ਭੱਠਲ ਦੇ ਸਮੇਂ ਦੇ, ਇਹ ਬਾਦਲਾਂ ਦੇ ਸਮੇਂ ਦੇ, ਇਹ ਕੈਪਟਨ ਚੰਨੀ ਤੇ ਹੁਣ ਭਗਵੰਤ ਮਾਨ ਦੇ ਸਮੇਂ ਦੇ। ਜੀ ਸ਼ਰਮਾ ਜੀ, ਪੈਰਵੀ ਕਿਸੇ ਹੋਰ ਪਾਰਟੀ ਨੇ ਵੀ ਕਿਸੇ ਨੇ ਕਦੇ ਕੀਤੀ ਹੋਵੇ ਆਪਣੇ ਬਿੱਲਾਂ ਦੀ ਪੈਰਵੀ? ਹਾਂਜੀ, ਬਿਲਕੁਲ। ਸ਼ਰਮਾ ਜੀ, ਇਹ ਸੰਵਿਧਾਨਕ ਪੱਖ ਤੋਂ ਵੀ ਚੀਜ਼ ਦੇਖਣ ਵਾਲੀ ਹੈ ਵੀ ਜਿਹੜੇ ਰਾਸ਼ਟਰਪਤੀ ਨੇ ਜਾਂ ਰਾਜਪਾਲ ਨੇ, ਉਹ ਚੁਣੀਆਂ ਹੋਈਆਂ ਵਿਧਾਨ ਸਭਾਵਾਂ ਨੂੰ ਗੌਲਦੀ ਕੁਛ ਨਹੀਂ ਗੀ। ਮਤਲਬ ਵਿਧਾਨ ਸਭਾ ਤਾਂ, ਹਾਂਜੀ ਜੀ, ਵਿਧਾਨ ਸਭਾ ਤਾਂ ਜਿਹੜੀ ਆ ਉਹ ਤਾਂ ਉਸ ਰਾਜ ਦੀ ਰਿਪਰੈਜ਼ੈਂਟੇਟਿਵ ਧਿਰ ਆ ਨਾ, ਉਸ ਤੋਂ ਵੱਡੀ ਤਾਂ ਕੋਈ ਧਿਰ ਹੀ ਹੈ ਨਹੀਂ ਉਸ ਰਾਜ ਨੂੰ ਰਿਪਰੈਜ਼ੈਂਟ ਕਰਨ ਵਾਲੀ। ਮੁੱਖ ਮੰਤਰੀ ਉਹਦੀ ਸਭ ਤੋਂ ਵੱਡੀ ਕੁਰਸੀ ਹੈ, ਤੇ ਜੇਕਰ ਉਹਦੀ ਕੋਈ ਗੱਲ ਜਾਂ ਉਹਦਾ ਕੋਈ ਬਿੱਲ ਦੀ ਸੁਣਵਾਈ ਰਾਸ਼ਟਰਪਤੀ ਜਾਂ ਰਾਜਪਾਲ ਨਹੀਂ ਕਰਦੇ ਤੇ ਹੋਰ ਕੀ ਹੋਊਗਾ? ਇਹ ਫੈਡਰਲਿਜ਼ਮ ਦੇ ਸੰਘੀ ਢਾਂਚੇ ਦੇ ਮਾਮਲੇ ਦੇ ਵਿੱਚ ਵੀ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਗਿਣੀ ਜਾਊਗੀ। ਅਗਲੀ ਗੱਲ ਕਰੀਏ, ਜਿਹੜੀ ਬੇਘਰਾਂ ਨੂੰ ਘਰ ਦੇਣ ਦੀ ਤਜਵੀਜ਼ ਹੈ, ਇਹ ਤਜਵੀਜ਼ ਹੈਗੀ ਹੈ, ਸੱਚਮੁੱਚ ਦੇ ਹੈਗੀ ਹੈ, ਜਾਂ ਫਿਰ ਕੱਲੀ ਮਸ਼ਹੂਰੀ ਹੋਈ ਹੈ ਜੀ? ਪ੍ਰਵੀਨ ਜੀ, ਜੇ ਬੇਘਰਾਂ ਨੂੰ ਘਰ ਮਿਲੇ ਜੀ, ਜ਼ਮੀਨ ਮਿਲੇ, ਬਿਨਾਂ ਛੱਤ ਵਾਲਿਆਂ ਨੂੰ ਛੱਤ ਮਿਲੇ, ਤਾਂ ਧੰਨਵਾਦ ਸਰਕਾਰ ਦਾ, ਜੇ ਸਰਕਾਰ ਇਸ ਫਿਕਰ 'ਚ ਹੋਵੇ। ਇਸ ਦੇ ਨਾਲ ਦਾ ਤਾਂ ਆਦਰਸ਼ ਸਮਾਜ ਹੀ ਨਹੀਂ ਹੋ ਸਕਦਾ ਜੀ। ਹਾਂ, ਬਿਲਕੁਲ। ਜੇ ਸਰਕਾਰ ਨੂੰ ਸੱਚਮੁੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਪੰਚਾਇਤ ਪੱਧਰ ਤੇ ਇੱਕ ਯੋਜਨਾ ਹੈ ਕਿ ਜਿਹੜੇ ਪਿੰਡਾਂ ਦੇ ਲੋਕਾਂ ਕੋਲ ਘਰ ਨਹੀਂ ਹੈਗਾ ਜਾਂ ਜ਼ਮੀਨ ਨਹੀਂ ਹੈਗੀ, ਬੇਜ਼ਮੀਨੇ ਨੇ ਜਿਹੜੇ, ਉਹਦੇ ਤੇ ਨਿਰਭਰ ਨੇ, ਉਹ ਸ਼ਾਮਲਾਟਾਂ 'ਚ ਖਾਸ ਕਰ ਆਰਥਿਕ ਤੌਰ ਤੇ ਕਮਜ਼ੋਰ ਵਰਗ ਜਾਂ ਸਾਡਾ ਦਲਿਤ ਭਾਈਚਾਰਾ, SC-BC ਭਾਈਚਾਰਾ, ਉਹਨਾਂ ਦੇ ਲਈ ਤਜਵੀਜ਼ਾਂ ਪੰਚਾਇਤ ਨੇ ਫੈਸਲਾ ਲੈਣਾ ਹੁੰਦਾ। ਮਤਲਬ ਜੀ ਇਹ ਪੰਚਾਇਤ ਪੱਧਰ ਦਾ ਹੈ ਕਿ ਤੁਸੀਂ ਪੰਚਾਇਤ ਕਰ ਲਵੇ, ਗ੍ਰਾਮ ਸਭਾ ਹੋ ਜਾਵੇ, ਉਹਦੇ ਵਿੱਚੋਂ ਫਿਰ ਉਹਨਾਂ ਨੂੰ 4 ਮਰਲੇ ਦਾ, 5 ਮਰਲੇ ਦਾ, 3 ਮਰਲੇ ਦਾ, ਜਿੰਨਾ ਵੀ ਥਾਂ ਦੇਣੀ ਹੈ ਉਹ ਦੇ ਦਿੱਤੀ ਜਾਂਦੀ। ਤਜਵੀਜ਼ ਤਾਂ ਇਹ ਤੋਂ ਅੱਗੇ ਦੀ ਵੀ ਹੈਗੀ ਹੈ। ਮਤਲਬ ਜੇ ਇੱਕ ਪਰਿਵਾਰ ਨੂੰ ਮੰਨ ਲਓ 3 ਮਰਲੇ 4 ਮਰਲੇ ਦੀ ਥਾਂ ਮਿਲ ਗਈ, ਤਾਂ ਘਰ ਬਸ ਗਿਆ, ਅਗਲੇ 20 ਸਾਲਾਂ ਬਾਅਦ, 25 ਸਾਲਾਂ ਬਾਅਦ ਉਹਨਾਂ ਦੇ ਜਵਾਕ ਵਿਆਹ ਹੋ ਗਿਆ ਤੇ ਉਸ ਥਾਂ ਫਿਰ ਘਟ ਗਈ, ਤਾਂ ਫਿਰ ਉਹ ਅਗਲੀ ਪੀੜ੍ਹੀ ਲਈ ਵੀ ਤੁਸੀਂ ਥਾਂ ਦਾ ਪ੍ਰਬੰਧ ਕਰਕੇ। ਪਰ ਇਹ ਅਮਲੀ ਰੂਪ ਕਦੇ ਪੰਚਾਇਤਾਂ ਨੇ ਅਪਣਾਇਆ? ਵੋਟਾਂ ਦੇ ਹਵਾਲੇ ਨਾਲ ਕੰਮਾਂ ਹੁੰਦੀਆਂ ਨੇ, ਹੋ ਜਾਂਦੀਆਂ ਜੀ। ਪਰ ਹੁਣ ਮਾਨ ਸਰਕਾਰ ਨੂੰ ਪੰਜਾਬ ਦੇ ਨਾ ਬੇਘਰਾਂ ਦਾ ਜਾਂ ਬੇਛੱਤਾਂ ਵਾਲੇ ਲੋਕਾਂ ਦਾ ਫਿਕਰ ਜਾਗ ਗਿਆ। ਠੀਕ ਹੈ। ਤੇ ਫਿਕਰ ਐਸਾ ਕਿ ਹਰ ਪਿੰਡ 'ਚ 1.25 ਤੋਂ ਲੈ ਕੇ 1.5 ਬੰਦਾ ਚੁਣਿਆ ਜੀ ਉਹਨਾਂ ਨੇ ਇਹਦੇ। ਮਤਲਬ ਹਰ ਪਿੰਡ ਦੇ ਵਿੱਚ ਇੱਕ ਦੋ ਬੰਦੇ ਜਿਨ੍ਹਾਂ ਕੋਲ ਘਰ ਨਹੀਂ ਹੈਗਾ। ਪੰਜਾਬ ਦੇ 13,000 ਪਿੰਡ ਨੇ ਤੇ 20,000 ਬੰਦੇ ਚੁਣਿਆ ਜੀ, ਕਹਿੰਦੇ ਅਸੀਂ ਜੀ। ਅੱਛਾ। ਤੇ ਜੇ 20,000 ਬੰਦੇ ਚੁਣੇ ਨੇ, ਦਾ ਮਤਲਬ ਐਵਰੇਜ ਇੱਕ ਪਿੰਡ 1.25 ਬੰਦੇ ਤੋਂ ਲੈ ਕੇ 1.5 ਬੰਦੇ ਦਾ ਘਰ ਬਣਦਾ। ਮਤਲਬ ਇੱਕ ਪਰਿਵਾਰ ਜਾਂ 1.25 ਪਰਿਵਾਰ ਨੂੰ ਘਰ ਮਿਲਣਾ ਮੰਨ ਲਓ, ਤੇ ਬਾਕੀਆਂ ਨਾਲ ਧੋਖਾ ਜੀ ਫਿਰ ਤਾਂ ਜੀ। ਸਹੀ ਗੱਲ। ਤੁਸੀਂ ਪੰਚਾਇਤਾਂ ਨੂੰ ਕਹੋ ਕਿ ਭਾਈ ਤੁਸੀਂ ਆਪਣੇ ਪੱਧਰ ਤੇ ਆਪਣੀ ਬੁਲਾਓ, ਉੱਥੇ ਜੇ ਕੋਈ ਗਲਤ ਪਲਾਟ ਲੈਣਾ ਹੋਊਗਾ, ਪਿੰਡ ਵਾਲੇ ਜਦੇ ਕਹਿੰਦੇ ਨੇ ਕਿ ਟਿਕ ਜਾਓ, ਤੇਰੇ ਕੋਲ ਤਾਂ ਇੰਨੀ ਜ਼ਮੀਨ ਆ, ਸਾਨੂੰ ਪਤਾ। ਪਿੰਡ ਆਪ ਫੈਸਲਾ ਕਰੇ, ਤੇ ਜਿਹਦੇ ਕੋਲ ਨਹੀਂ ਆ ਉੱਥੇ ਫੈਸਲਾ ਹੋਵੇ ਕਿ ਭਾਈ ਇਹਨੂੰ ਦਿੱਤਾ ਜਾਵੇ। ਤੁਸੀਂ ਪੰਚਾਇਤਾਂ ਦੇ ਕੰਮ ਦੇ ਉੱਤੇ ਡਾਕਾ ਕਿਉਂ ਮਾਰ ਰਹੇ ਹੋ ਬਈ? ਇਹ ਸਭ ਨੂੰ ਸਮਝ ਆਉਂਦੀ ਹੈ ਕਿ ਤੁਸੀਂ ਆ 20,000 ਦੇ ਨਾਂ ਦੇ ਉੱਤੇ ਪੋਸਟਰ ਲਾ ਲਾ, ਬੋਰਡ ਲਾ ਲਾ, ਬੈਨਰ ਲਾ ਲਾ, ਮਸ਼ਹੂਰੀ ਕਰਨੀ ਆ, ਤੇ ਬਾਕੀਆਂ ਦਾ ਕੀ ਬਣੂਗਾ ਜਿਹੜੇ ਹੋਰ ਬੇਘਰ ਨੇ? ਸਹੀ ਗੱਲ। ਧੰਨਵਾਦ ਜਿੰਨਿਆਂ ਨੂੰ ਮਿਲ ਜਾਵੇ ਉਹਨਾਂ ਨੂੰ ਤਾਂ ਸ਼ੁਕਰੀਆ, ਪਰ ਬਾਕੀਆਂ ਨਾਲ ਧੋਖਾ ਕਿਉਂ ਕਰਨਾ? ਜਦੋਂ ਇਹ ਲੈ ਕੇ ਆਏ ਯੋਜਨਾ ਨਾ ਨਸ਼ੇ ਵਾਲੀ, ਤੇ ਆ ਜੀ ਯੁੱਧ ਨਸ਼ਿਆਂ ਵਿਰੁੱਧ, ਤਾਂ ਇਹਨਾਂ ਨੇ ਪੰਚਾਇਤਾਂ ਨਾਲ ਤੈਅ ਕੀਤਾ ਕਿ 2 ਬੜੇ ਹੋਰਡਿੰਗ ਲੱਗਣਗੇ ਜੀ, 2 ਕੰਧ ਚਿੱਤਰ ਬਣਨਗੇ ਜੀ, ਇੰਨੇ 100 ਪੋਸਟਰ ਲਾਉਣਾ ਹੈ ਜੀ, ਇੰਨੇ 100 ਬੈਨਰ ਲਾਉਣਾ ਹੈ ਜੀ, ਤੁਹਾਨੂੰ ਸਾਰਾ ਕੁਝ ਤਿਆਰ ਹੋ ਕੇ ਆਊਗਾ ਜੀ, ਤੁਸੀਂ ਇਹ ਕਰਾਉਣਾ ਹੈ ਜੀ ਕੰਮ। ਤੇ ਉਹਦੇ ਪਰ ਫੋਟੋਆਂ ਜੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ, ਹੈ ਨਾ, ਕੇਜਰੀਵਾਲ ਦੀਆਂ ਫੋਟੋਆਂ ਇਹਨਾਂ ਦੀਆਂ ਲਾਉਣਗੀਆਂ ਪੰਚਾਇਤਾਂ, ਤੇ ਬਿੱਲ ਵੀ ਪੰਚਾਇਤਾਂ ਦੇਣਗੀਆਂ ਉਹਨਾਂ ਦਾ। ਉਸੇ ਤਰ੍ਹਾਂ ਇਹ ਪੰਜਾਬ ਦੀ ਸ਼ਾਮਲਾਟ ਚੋਂ ਤੁਸੀਂ ਇਹ ਕੱਟੋਗੇ, ਪੰਚਾਇਤਾਂ ਤੋਂ ਮਤੇ ਪਵਾਓਗੇ ਤੇ ਮਸ਼ਹੂਰੀ ਆਪਣੀ ਕਰੋਗੇ ਹੈ ਕਿ ਅਸੀਂ ਕਰ ਦਿੱਤੇ। ਜ਼ਮੀਨ ਲੋਕਾਂ ਦੀ ਤੇ ਪਿੰਡਾਂ ਦੀ ਆਪਣੀ ਸਰਕਾਰ ਹੈ ਜਨਾਬ। ਤੇ ਇਸ ਲਈ ਪੰਚਾਇਤ ਕਿਸੇ ਪਾਰਟੀ ਦੀ ਨਹੀਂ ਹੈ। ਤੁਸੀਂ ਜਿਹੜੀ ਵੀ ਪਾਰਟੀ ਆਉਂਦੀ ਉਹ ਧੱਕੇ ਨਾਲ ਉੱਪਰ ਥੱਲੇ ਕਰਕੇ ਆਪਣੇ
ਬਸ ਸਰਪੰਚਾਂ ਨੂੰ ਮਗਰ ਲਾ ਕੇ ਜੋ ਮਰਜ਼ੀ ਕਰਾ ਲਓ, ਪਰ ਜੇ ਗ੍ਰਾਮ ਸਭਾਵਾਂ ਇਸ ਮੱਦ ਤੇ ਆ ਜਾਣ ਤਾਂ ਤੁਹਾਨੂੰ ਬਾਣੀ ਪਾ ਲੈਣਗੀਆਂ। ਆ ਹੁਣ ਲੈਂਡ ਪੂਲਿੰਗ ਵਾਲੇ ਮਾਮਲੇ 'ਚ ਗ੍ਰਾਮ ਸਭਾਵਾਂ ਦੇ ਮਤੇ ਪੈਣ ਲੱਗ ਪਏ ਨੇ। ਸਹੀ ਸਰਕਾਰ ਨੂੰ ਕਿ ਉਹ ਅਦਾਲਤ ਤੱਕ ਮਾਨਤਾ ਰੱਖਦੀਆਂ ਨੇ ਉਹ। ਸੋ ਇਸ ਲਈ ਇਹ ਇਸ਼ਤਿਹਾਰਬਾਜ਼ੀ ਲਈ ਨਾ ਕਰੋ। ਸੱਚਮੁੱਚ ਪੰਜਾਬ ਦੇ ਪਿੰਡਾਂ 'ਚ ਪਿੰਡ ਪੱਧਰ ਤੇ ਸਰਵੇ ਕਰਾ ਲਓ। ਇਕੱਲੇ ਪਿੰਡਾਂ ਦਾ ਮਾਮਲਾ ਜੇ 13,000 ਚੋਂ ਤੁਸੀਂ 13,000 ਪਿੰਡਾਂ ਚੋਂ 20,000 ਬੰਦਾ ਚੁਣ ਰਹੇ ਹੋ ਸਿਰਫ, ਤੇ ਸ਼ਹਿਰ ਕਸਬੇ ਉਹ ਕਿੱਥੇ ਗਏ ਸਾਰੇ। ਤੇ ਦੂਸਰਾ ਪਹਿਲੂ ਇਹ ਵੀ ਫਿਕਰ ਪਿਆ ਕਿ ਜ਼ਮੀਨ ਪੰਜਾਬ ਦੀ ਤੇ ਕੀ ਛੱਤ ਵੀ ਪੰਜਾਬ ਵਾਲੇ ਨੂੰ ਮਿਲੂਗੀ ਜਾਂ ਕਿਸੇ ਨੂੰ ਮਿਲੂਗੀ। ਸਹੀ, ਇਹ ਵੀ ਸਵਾਲ ਇਹ ਬਿਲਕੁਲ, ਇਹ ਤਾਂ ਜਾਇਜ਼ ਸਵਾਲ ਆ ਜੀ, ਇਹ ਤਾਂ ਖੜਾ ਹੀ ਹੈ। ਬੇਸ਼ੱਕ ਪੰਜਾਬ ਦੇ ਵਿੱਚ ਜਿਹੜੀ ਗਰੀਬ ਮਾਤੜ ਦੀ ਜਿਹੜੀ ਹਾਲਤ ਆ ਦੇਸ਼ ਦੇ ਦੂਜੇ ਸੂਬਿਆਂ ਨਾਲੋਂ ਚੰਗੀ ਆ, ਆਪਾਂ ਇਸ ਗੱਲ ਦੇ ਵਿੱਚ ਕੋਈ ਦੋ ਰਾਹ ਨਹੀਂ ਹੈ, ਕਿਉਂਕਿ ਇੱਥੇ ਕੰਮ ਕਰਨ ਨੂੰ ਆ, ਇੱਥੇ ਰੋਜ਼ੀ ਰੋਟੀ ਦਾ ਹੀਲਾ ਵਸੀਲਾ ਹੈ, ਸਮਾਜਿਕ ਤੌਰ ਤੇ ਵੀ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਨੇ। ਪਰ ਫਿਰ ਵੀ ਆਪਾਂ ਦੇਖਦੇ ਹਾਂ ਬਜ਼ੁਰਗਾਂ ਦੀਆਂ ਸਟੋਰੀਆਂ ਜਿਨ੍ਹਾਂ ਨੇ ਸ਼ਮਸ਼ਾਨ ਘਾਟਾਂ ਦੇ ਕਮਰਿਆਂ ਦੇ ਵਿੱਚ ਆਪਣੇ ਆਖਰੀ ਦਿਨ ਬਿਤਾਏ ਨੇ। ਆਪਾਂ ਅੱਜ ਵੀ ਪਿੰਡਾਂ ਦੇ ਵਿੱਚ ਉਹ ਘਰ ਦੇਖਦੇ ਨਾ ਜਿੱਥੇ 2 ਬੁੱਤ ਸੀਗੇ ਉਸ ਬਜ਼ੁਰਗ ਦੇ, 2 ਹੀ ਕਮਰੇ ਸੀਗੇ, ਤੇ ਬਾਅਦ ਦੇ ਵਿੱਚ ਉਹਨਾਂ ਦੇ ਵਿਆਹ ਹੋ ਗਏ, ਪਰਿਵਾਰ ਆ ਗਏ ਦੂਜੇ, ਤੇ ਉਸ ਤੋਂ ਬਾਅਦ ਇੱਕ ਉਸ ਬਜ਼ੁਰਗ ਨੂੰ ਉਹ ਖੂੰਜਾ ਜਿੱਥੇ 2 ਕੰਧਾਂ ਮਿਲਦੀਆਂ ਹੋਣ ਉਹਦੇ ਉੱਤੇ ਕਾਰ ਦੀ ਛੱਤ ਪਾ ਦਿੱਤੀ ਗਈ। ਇਹੋ ਜਿਹੇ ਵੀ ਪਰਿਵਾਰ ਤਾਂ ਹੈਗੇ ਨੇ ਨਾ, ਆਪਾਂ ਲੋੜਵੰਦ ਪਰਿਵਾਰ ਨੇ ਜਿਹੜੇ ਅਸਲ ਦੇ ਵਿੱਚ। ਔਰ ਸ਼ਰਮਾ ਜੀ, ਜਿਸ ਸਮਾਜ ਦੇ ਵਿੱਚ ਕਿਰਤੀ ਦਾ ਸਵੈਮਾਨ ਜਿਉਂਦਾ ਨਾ, ਉਹੀ ਆਦਰਸ਼ ਸਮਾਜ ਹੈ। ਜਿਹਦੇ ਵਿੱਚ ਕਿਰਤੀ ਕੋਈ ਕੰਮ ਆ ਜਿਹੜਾ ਉਹ ਸਵੈਮਾਨ ਦੇ ਨਾਲ ਨਹੀਂ ਨਾ ਜਿਉਂ ਰਿਹਾ, ਉਹਨੂੰ ਆਪਾਂ ਆਦਰਸ਼ ਸਮਾਜ ਦੇ ਵਿੱਚ ਉਹਦੀ ਗਿਣਤੀ ਨਹੀਂ ਹੋ ਸਕਦੀ। ਦੂਜਾ ਜਿਹੜਾ ਤੁਸੀਂ ਇਸ਼ਾਰਾ ਕੀਤਾ ਵੀ ਵਾਕਈ ਪੰਜਾਬ ਦੇ ਲੋਕ ਲਾਭਪਾਤਰੀ ਹੋਣਗੇ, ਇਹ ਵੱਡਾ ਸਵਾਲ ਹੈ। ਤੀਜੀ ਜਿਹੜੀ ਮੈਂ ਕਿ ਇਸ ਮਾਮਲੇ ਦੇ ਵਿੱਚ ਗੱਲ ਕਹਿਣੀ ਚਾਹੁੰਦਾ ਸੀਗਾ ਵੀ ਅਸਲ ਦੇ ਵਿੱਚ ਹਰੇਕ ਚੀਜ਼ ਸ਼ਰਮਾ ਜੀ ਮਸ਼ਹੂਰੀ ਲਈ ਨਹੀਂ ਹੁੰਦੀ। ਕਈ ਚੀਜ਼ਾਂ ਵੈਲਫੇਅਰ ਦੇ ਲਈ ਸਰਕਾਰਾਂ ਦਾ ਹੀ ਫਰਜ਼ ਬਣਦੇ ਨੇ ਨੈਤਿਕ ਤੌਰ ਦੇ ਉੱਤੇ, ਕਿ ਉਹਨਾਂ ਦੇ ਲੋਕ ਜਿਹੜੇ ਨੇ ਉਹ ਆਪਣੇ ਤਰੀਕੇ ਦੇ ਨਾਲ ਗੁਜ਼ਰ ਬਸਰ ਕਰ ਸਕਣ। ਇਹ ਜਿਹੜੀ ਜ਼ਮੀਨ ਆ ਪਿੰਡਾਂ ਦੀ ਜਿਹੜੀ ਲੋਕਾਂ ਨੂੰ ਜ਼ਮੀਨ ਵੰਡੀ ਗਈ ਸੀ ਉਹਦੀ ਕਾਟ ਹੈ। ਇਹਨੂੰ ਕੋਈ ਕੇਜਰੀਵਾਲ ਦਿੱਲੀੋਂ ਨਹੀਂ ਚੱਕ ਕੇ ਲਿਆਇਆ। ਆਪਾਂ ਦੇਖਦੇ ਹਾਂ ਨਹਿਰਾਂ ਕੱਸੀਆਂ, ਧਰਮਸ਼ਾਲਾਵਾਂ ਜਾਂ ਪਿੰਡਾਂ ਦੇ ਵਿੱਚ ਉਹ ਆਪਾਂ ਦੱਸਦੇ ਹੁੰਦੇ ਨਾ ਬਜ਼ੁਰਗ ਕਿ ਬਈ ਫਲਾਂ ਥਾਂ ਤੇ ਪੰਚਾਇਤੀ ਜ਼ਮੀਨ ਸੀ, ਉੱਥੇ ਕੱਟੀ ਹੋਈ ਸੀ ਤੇ ਇਹ ਵਟਾਂਦਰਾ ਕਰਕੇ ਫਲਾਣੇ ਘਰ ਨਹੀਂ ਤੇ ਉੱਥਾਂ ਨੇੜੇ ਲਿਆਂਦੀ ਪਿੰਡ ਦੇ ਜੀ। ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਸੋਨੇ ਦੀ ਤੇ ਚਾਂਦੀ ਦੀ, ਕਹਿੰਦੇ ਸੋਨਾ ਲੱਖਪਤੀ ਹੋ ਗਿਆ ਤੇ ਚਾਂਦੀ ਦੀ ਵੀ ਅੱਜ ਕੱਲ ਚਾਂਦੀ ਹੈ ਜੀ। ਬਿਲਕੁਲ ਜੀ, ਜੇ ਆਪਾਂ ਆਪਣੇ ਪੰਜਾਬੀ ਸੱਭਿਆਚਾਰ 'ਚ ਦੇਖੀਏ ਤਾਂ ਸਾਡੀਆਂ ਸੁਹਾਣੀਆਂ ਨੂੰ ਬਹੁਤ ਸ਼ੌਂਕ ਹੁੰਦਾ ਹੈ ਗਹਿਣੇ ਗੱਟੇ ਦਾ, ਹੈ ਨਾ ਜੀ। ਤੇ ਸੋਨਾ ਹਮੇਸ਼ਾ ਪਹਿਲੀ ਪਸੰਦ ਰਿਹਾ ਤੇ ਇਸ ਨੂੰ ਸਾਡੇ ਬਜ਼ੁਰਗ ਔਖੀ ਘੜੀ ਦਾ ਸਾਧਨ ਵੀ ਮੰਨਦੇ ਰਹੇ ਨੇ ਕਿ ਵੀ ਘਰ ਤੇ ਭਾਰ ਪਈ ਹੋਵੇ ਤਾਂ ਇਹ ਉਹ ਚੀਜ਼ ਹੈ। ਮਤਲਬ ਕਿ ਉਹਨਾਂ ਨੂੰ ਉਸ ਸਮੇਂ ਵੀ ਜਦੋਂ ਆ ਸੋ ਕਾਲਡ ਮਤਲਬ ਇਨਵੈਸਟਰ ਨਹੀਂ ਆਏ ਸੀ ਜਾਂ ਆ ਸ਼ੇਅਰ ਮਾਰਕੀਟ ਜੇ ਫਲਾਣਾ ਮਾਰਕੀਟ ਨਹੀਂ ਆਈ ਸੀ, ਤਦ ਵੀ ਪਤਾ ਸੀ ਗਹਿਣਾ ਸੋਨਾ ਇਹ ਚੀਜ਼ਾਂ ਹਮੇਸ਼ਾ ਤੁਹਾਨੂੰ ਮੁਸ਼ਕਲ ਚੋਂ ਕੱਢਦੀਆਂ ਰਹਿਣਗੀਆਂ, ਹਨਾ, ਚਾਹੇ ਉਹ ਧਨ ਹੋਵੇ ਤੇ ਚਾਹੇ ਮਤਲਬ ਸੋਨਾ ਧਨ ਹੋਵੇ। ਸੋ ਇਸ ਲਈ ਉਸ ਸਮੇਂ ਤੋਂ ਇਹ ਸਮਝ ਰਹੀ ਹੈ, ਪਰ ਅਸੀਂ ਉਹਨਾਂ ਚੀਜ਼ਾਂ ਤੋਂ ਦੂਰ ਹੋ ਗਏ। ਤੇ ਅੱਜ ਤੁਸੀਂ ਜੇ ਦੇਖੋ ਤਾਂ ਪਿਛਲੇ 7 ਮਹੀਨਿਆਂ ਦੇ ਅੰਦਰ ਅੰਦਰ ਜੀ ਸੋਨੇ ਦੀ ਕੀਮਤਾਂ 'ਚ 32% ਇਜ਼ਾਫਾ ਹੋਇਆ। 32% ਲਗਭਗ ਤੀਜਾ ਹਿੱਸਾ। ਹਾਂ, ਬੇਸ਼ੱਕ ਕੁਝ ਤਰ੍ਹਾਂ ਇਸ ਨੂੰ ਇਸ ਨਜ਼ਰੀਏ ਤੋਂ ਵੀ ਲੈਂਦੇ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਮਰੀਕਾ ਦੇ ਵਿੱਚ ਜੋ ਅਸਥਿਰਤਾ ਪੈਦਾ ਹੋ ਰਹੀ ਆ ਟਰੰਪ ਦੇ ਆਉਣ ਤੋਂ ਬਾਅਦ, ਤੇ ਅਮਰੀਕੀ ਡਾਲਰ ਗਿਰ ਰਹੀ ਆ ਤੇ ਕਈ ਮੁਲਕਾਂ ਨੇ ਆਪਣੀ ਕਰੰਸੀ ਨੂੰ ਡਾਲਰ 'ਚ ਤਬਦੀਲ ਕਰਨ ਦੀ ਬਜਾਏ ਸੋਨੇ ਵੱਲ ਨੂੰ ਵੀ ਰੁਖ ਕੀਤਾ ਹੈ। ਸੋ ਇਸ ਲਈ ਵੱਡੀ ਤਾਦਾਦ 'ਚ ਖਰੀਦ ਹੋ ਰਹੀ ਹੈ, ਇਹ ਵੀ ਇੱਕ ਪਹਿਲੂ ਹੈ। ਪਰ ਆਪਾਂ ਜਦੋਂ ਭਾਰਤ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਮੈਂ ਦੇਖ ਰਿਹਾ ਸੀਗਾ ਕਿ 31 ਦਸੰਬਰ 2024 ਨੂੰ ਸੋਨੇ ਦਾ 24 ਕੈਰਟ ਸੋਨੇ ਦਾ ਰੇਟ 76,000 ਰੁਪਏ ਪ੍ਰਤੀ ਤੋਲਾ ਸੀ। ਮਤਲਬ 10 ਗ੍ਰਾਮ ਸੋਨਾ 76,000 ਰੁਪਏ ਦਾ ਸੀ। 31 ਦਸੰਬਰ 2024 ਆ ਤੇ ਜਦੋਂ ਮੈਂ 23 ਜੁਲਾਈ 2025 ਨੂੰ ਦੇਖਦਾ ਤਾਂ 1 ਲੱਖ ਦੇ ਪਾਰ ਆ। ਮਤਲਬ ਇਹ 24,371 ਰੁਪਏ ਦਾ ਇਜ਼ਾਫਾ ਹੋਇਆ ਇਹਨਾਂ 7 ਮਹੀਨਿਆਂ 'ਚ ਜੀ। ਤੇ ਇਹ 32% ਤੋਂ ਜ਼ਿਆਦਾ ਆਮਦਨ ਦੇ ਗਿਆ। ਸੇਮ ਇਸੇ ਤਰ੍ਹਾਂ 22 ਕੈਰਟ ਸੋਨਾ, 22 ਕੈਰਟ ਦਾ ਰੇਟ ਵੀ 69,000 ਰੁਪਏ ਸੀਗਾ 31 ਦਸੰਬਰ ਨੂੰ, ਤੇ ਜਿਹੜਾ 23 ਜੁਲਾਈ 2025 ਨੂੰ ਜਾ ਕੇ 92,000 ਤੋਂ ਉੱਪਰ ਚਲਾ ਗਿਆ ਜੀ। ਇਹਨੇ ਵੀ 22,324 ਦਾ ਕਮਾ ਕੇ ਦਿੱਤੇ ਤੇ 32% ਦੀ ਇਜ਼ਾਫਾ ਇਹਦੇ ਵਿੱਚ ਵੀ, ਹੈ ਨਾ। ਚਾਂਦੀ ਇਹਦਾ ਸਾਰਿਆਂ ਤੋਂ ਪਾਰ ਚਲੀ ਗਈ। ਚਾਂਦੀ 31 ਦਸੰਬਰ 2024 ਨੂੰ 86,000 ਰੁਪਏ ਕਿਲੋ ਸੀ। ਠੀਕ ਹੈ ਜੀ, 86,017 ਰੁਪਏ ਕਿਲੋ, ਜਿਹੜੀ 23 ਜੁਲਾਈ 2025 ਨੂੰ 1,15,850 ਰੁਪਏ ਹੋ ਗਈ। ਤੇ ਇਹਦੇ ਵਿੱਚ ਸਿੱਧਾ 29,833 ਰੁਪਏ ਇਜ਼ਾਫਾ ਹੋਇਆ। ਮਤਲਬ 34.68% ਦੇ ਕਰੀਬ ਨਾਲ ਚਾਂਦੀ ਦੀ ਕੀਮਤ 'ਚ ਵਾਧਾ ਹੋਇਆ ਜੀ। ਸੋ ਇਸ ਲਈ ਅੱਜ ਵੀ
ਇਹਦਾ ਮਤਲਬ ਔਖੀ ਘੜੀ ਦੇ ਲਈ ਜਾਂ ਆਉਣ ਵਾਲੇ ਸਮੇਂ ਦੇ ਸਾਧਨਾਂ ਦੇ ਲਈ ਹੈ ਨਾ ਉਹ ਸਾਧਨ ਹੈਗਾ। ਬੇਸ਼ੱਕ ਹੁਣ ਐ ਘਰੇ ਰੱਖਣਾ ਸੇਫ ਨਹੀਂ ਹੈ ਨਾ, ਜਾਂ ਮਤਲਬ ਕਿ ਬੰਦਾ ਆਮ ਬੰਦੇ ਦੀ ਖਰੀਦ ਤੋਂ ਬਾਹਰ ਹੋ ਗਿਆ। ਹੁਣ ਚਾਂਦੀ ਵੀ ਬਾਹਰ ਹੋ ਗਈ ਜੇ ਲੱਖ ਰੁਪਏ ਕਿਲੋ ਪਹੁੰਚ ਤੋਂ ਬਾਹਰ ਹੋ ਗਿਆ, ਸਹੀ ਗੱਲ ਆ। ਤਾਂ ਆਮ ਬੰਦਾ ਸੋਚੂਗਾ ਕਿਵੇਂ ਇੱਥੇ ਇਹਦੇ ਬਾਰੇ ਹੈ ਨਾ, ਗਹਿਣੇ ਟਕੇ ਬਾਰੇ। ਸੋ ਇਸ ਲਈ ਮੈਨੂੰ ਲੱਗਦਾ ਕਿ ਆਮ ਲੋਕਾਂ ਤੋਂ ਦੂਰ ਇਹ ਚਾਂਦੀ ਸੋਨਾ ਵੀ ਹੁੰਦਾ ਜਾ ਰਿਹਾ, ਪਰ ਫਿਰ ਵੀ ਮਤਲਬ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਇਹ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਲੋਕ ਇਹਦੇ ਵਿੱਚ ਹੁਣ ਕਾਫੀ ਜਾਣ ਲੱਗੇ ਨੇ, ਤੇ ਭਾਰਤੀਆਂ ਦੀ ਤਾਂ ਗਹਿਣੇ ਟਕੇ ਵਜੋਂ ਪਹਿਲੀ ਪਸੰਦ ਰਹੀ ਆ। ਇਸ ਲਈ ਹੁਣ ਦੇਖਦੇ ਹਾਂ ਜੀ, ਸੋਨਾ ਲੱਖ ਟਕੀਆ, ਚਾਂਦੀ ਵੀ ਲੱਖ ਟਕੀਆ, ਤੇ ਆਮ ਬੰਦਾ ਗਰੀਬ ਬੰਦਾ ਫਿਰ ਹੁਣ ਕੀ ਕਰੂਗਾ? ਜਾਂ ਤਾਂ ਉਹ ਇਹ ਤੋਂ ਦੂਰ ਰਹੇ, ਜਾਂ ਫਿਰ ਭਾਈ ਥੋੜਾ ਬਹੁਤ ਕਰ ਲਵੇ ਜੋ ਕਰਨਾ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ DSA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ DSA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।